बस उन्हें थोड़ी देर च कुछ दोस्त आ जाने। हाँ जी, ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ। ਜਿਸ ਤਰ੍ਹਾਂ ਕਿ ਅਸੀਂ ਦੱਸਿਆ ਸੀ ਕਿ ਅਸੀਂ ਹਰ ਫਰਾਈਡੇ ਨੂੰ 3 ਵਜੇ ਅਸੀਂ ਬੈਠਿਆ ਕਰਾਂਗੇ ਦੋਸਤ, ਔਰ ਅਸੀਂ ਆਪਣੀ ਗੱਲਬਾਤ ਕਰਿਆ ਕਰਾਂਗੇ। ਅੱਜ ਸਾਡੇ ਬਹੁਤ ਹੀ ਪਿਆਰੇ ਦੋਸਤ ਬੜੇ ਸੀਨੀਅਰ ਸਕਾਲਰ ਡਾਕਟਰ ਅਬਦੁਲ ਅਜ਼ੀਜ਼ ਮਲਕ ਸਾਹਿਬ ਸਾਡੇ ਨਾਲ ਮੌਜੂਦ ਨੇ। ਸੋ ਹਰ ਜੁਮਾ ਅਸੀਂ ਮਲਕ ਸਾਹਿਬ ਦੇ ਨਾਲ ਹੀ ਗੁਜ਼ਾਰਿਆ ਕਰਾਂਗੇ। जी जी और आज का जिला प्रोग्राम है ਉਹਦੇ ਚ ਥੋੜਾ ਅਸੀਂ ਮੇਰਾ ਇਕਤਾਰ ਔਰ ਫਿਰ ਇੰਟਰੋਡਕਸ਼ਨ ਕਿ ਅਸੀਂ ਹਰ ਫਰਾਈਡੇ ਨੂੰ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਾਂਗੇ ਉਹ ਕਿੱਦਾਂ ਦੀ ਹੋਏਗੀ, ਔਰ ਤੁਸੀਂ ਕੀ ਉਹਨੂੰ ਕਿੱਦਾਂ ਨੂੰ ਫਿਲਾਸਫੀ ਦੀ ਹਿਸਟਰੀ ਨੂੰ ਕਿੱਦਾਂ ਐਕਸਪਲੋਰ ਕਰਨਾ ਚਾਹੁੰਦੇ ਹੋ, ਉਹ ਤੁਸੀਂ ਥੋੜਾ ਜਿਹਾ ਸਾਡੇ ਨਾਲ ਸਾਂਝਾ ਕਰੋ। जी बिल्कुल, ਚੱਠਾ ਸਾਹਿਬ ਦੀ ਇਹ ख्वाहिश ਸੀ कि ਅਸੀਂ एंशिएंट ਜਿਹੜਾ है हिंदुस्तान इसको थोड़ा डिस्कवर करिए। ਤੇ ਐਂਸ਼ੀਐਂਟ ਜਿਹੜਾ ਸਬ ਕੰਟੀਨੈਂਟ ਹੈ ਇਸ ਦੇ ਵਿੱਚ ਜਿਹੜੇ ਰਾਇਜ ਫਲਸਫੇ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜਾ ਅੱਜ ਦਾ ਹਿੰਦੁਸਤਾਨ ਹੈ ਉਸ ਦੇ ਅੰਦਰ ਅਗਰ ਅਸੀਂ ਦੇਖੀਏ ਤੇ ਉਸ ਤਰ੍ਹਾਂ ਨੌਲੇਜ ਜਿਹੜਾ ਹੈ ਨਾ ਉਹ ਉਸ ਸਤ੍ਹਾ ਤੇ ਮੌਜੂਦ ਨਹੀਂ ਹੈ ਜਿਸ ਤਰ੍ਹਾਂ ਕਿ ਪਹਿਲੇ ਜ਼ਮਾਨੇ ਦੇ ਵਿੱਚ ਮੌਜੂਦ ਸੀ। ਬਹੁਤ ਸਾਰੇ ਫਲਸਫੇ ਜਿਨ੍ਹਾਂ ਬਾਰੇ ਖਿਆਲ ਕੀਤਾ ਜਾਂਦਾ ਕਿ ਉਹ ਸਬ ਕੰਟੀਨੈਂਟ ਤੋਂ ਸ਼ੁਰੂ ਹੋਏ ਤੇ ਫਿਰ ਉਹ ਜਨਾਬ ਗ੍ਰੀਕ ਪਹੁੰਚੇ ਔਰ ਗ੍ਰੀਕ ਤੋਂ ਫਿਰ ਅਰਬਾਂ ਕੋਲ, ਔਰ ਅਰਬ ਜਿਹੜੇ ਉਹਨੂੰ ਯੂਰਪ ਲੈ ਗਏ। ਤੇ ਯੂਰਪ ਦੀ ਜਿਹੜੀ ਇਲਮੀ ਬੁਨਿਆਦਾਂ ਨੇ ਉਹਨਾਂ ਦੇ ਪਿੱਛੇ ਜਿਹੜਾ ਹੈ ਮਸ਼ਰਿਕ ਮੌਜੂਦ ਹੈ, ਔਰ ਮਸ਼ਰਿਕ ਦੀ ਇਸ ਮੌਜੂਦਗੀ ਖਾਸ ਤੌਰ ਤੇ ਸਾਡੀ ਇੱਕ ਟ੍ਰੈਂਡ ਬਣ ਚੁੱਕਿਆ ਕਿ ਅਸੀਂ ਜਿਹੜੀ ਗੱਲ ਸ਼ੁਰੂ ਕਰੀਏ ਨਾ ਜਾਂ ਨੌਲੇਜ ਦੀ ਕਿਸੇ ਵੀ ਬ੍ਰਾਂਚ ਤੇ ਅਸੀਂ ਗੁਫ਼ਤਗੂ ਕਰੀਏ ਤੇ ਅਸੀਂ ਜਨਾਬ ਉਹਨੂੰ ਯੂਨਾਨ ਨਾਲ ਜਾ ਕੇ ਮਿਲਾਉਣਾ ਹੁੰਦਾ ਔਰ ਕਹਿਣਾ ਹੁੰਦਾ ਜਨਾਬ ਇਹ ਸਭ ਤੋਂ ਪਹਿਲੇ ਗੱਲ ਨਾ ਇਹ ਤਾਂ ਅਫਲਾਤੂਨ ਨੇ ਕਹੀ ਹੈ, ਅਰਸਤੂ ਨੇ ਕਹੀ ਹੈ, ਸੁਕਰਾਤ ਨੇ ਕਹੀ ਹੈ, ਇਹ ਜਨਾਬ ਫੀਸਾਗੋਰਸ ਇਸ ਤਰ੍ਹਾਂ ਕਹਿ ਰਿਹਾ ਸੀ, ਹੈਰੀਕਲੀਟਸ ਇਸ ਤਰ੍ਹਾਂ ਕਹਿ ਰਿਹਾ ਸੀ, ਐਂਪੇਡਕਲੀਸ ਇਸ ਤਰ੍ਹਾਂ ਕਹਿ ਰਿਹਾ ਸੀ। ਹਾਲਾਂਕਿ ਉਸ ਤੋਂ ਪਹਿਲੇ ਜਿਹੜੇ ਤਹਿਜ਼ੀਬਾਂ ਨੇ ਜੈਸੇ ਇਜਿਪਸ਼ਨ ਸਿਵਲਾਈਜੇਸ਼ਨ ਹੈ, ਮੈਸੋਪੋਟੇਮੀਆ ਦੀ ਸਿਵਲਾਈਜੇਸ਼ਨ ਹੈ ਜਾਂ ਸਾਡੀ ਇੰਡਸ ਸਿਵਲਾਈਜੇਸ਼ਨ ਹੈ, ਇੱਥੇ ਜਿਹੜੇ ਉਲੂਮ ਸਨ ਉਹ ਆਪਣੇ ਉਰੂਜ ਤੇ ਸਨ। ਮਸਲ ਮੈਂ ਕੁਝ ਤੁਹਾਡੇ ਨਾਲ 2-4 ਜੈਸੇ ਉਲੂਮ ਨੇ ਉਹਨਾਂ ਦੀ ਤੁਹਾਡੇ ਨਾਲ ਗੱਲ ਕਰਦਾ। ਮਿਸਾਲ ਦੇ ਤੌਰ ਤੇ ਮੈਥਮੈਟਿਕਸ ਜਿਹੜਾ ਹੈ ਔਰ ਉਸ ਦੀਆਂ ਜਿਹੜੀਆਂ ਬੁਨਿਆਦਾਂ ਔਰ ਮੈਥਮੈਟਿਕਸ ਦੇ ਵਿੱਚ ਖਾਸ ਤੌਰ ਤੇ ਜਿਹੜੀ ਜਿਓਮੈਟਰੀ ਹੈ, ਇਲਮੇ ਹਿੰਸਾ ਜਿਹਨੂੰ ਅਸੀਂ ਕਹਿ ਰਹੇ ਹਾਂ, ਉਸ ਦੀ ਜਿਹੜੀ ਬੁਨਿਆਦ ਹੈ ਉਹ ਹਿੰਦੁਸਤਾਨ ਹੈ। ਔਰ ਸਭ ਤੋਂ ਪਹਿਲੇ ਮੇਰਾ ਖਿਆਲ ਹੈ ਕਿ ਸਾਡੇ ਹੀ ਮੈਥਮੈਟੀਸ਼ੀਅਨਸ ਨੇ ਸਿਫਰ ਦਾ ਜਿਹੜਾ ਤਸਵਰ ਹੈ ਉਹ ਪੇਸ਼ ਕੀਤਾ। ਅਗਰ ਤੁਸੀਂ ਮੈਥਮੈਟਿਕਸ ਦੇ ਵਿੱਚੋਂ ਸਿਫਰ ਕੱਢ ਦਿਓ ਤੇ ਮੇਰਾ ਖਿਆਲ ਹੈ ਕਿ ਮੈਥਮੈਟਿਕਸ ਸਿਫਰ ਕੱਢਣ ਨਾਲ ਹੀ ਸਿਫਰ ਹੋ ਜਾਂਦਾ। ਔਰ ਇਸ ਸਿਫਰ ਨੂੰ ਸਾਡੇ ਹਿੰਦੁਸਤਾਨ ਦੇ ਵਿੱਚ ਸ਼ੂਨਿਆ ਜਿਹੜਾ ਸ਼ੂਨਿਆ ਜਿਹੜਾ ਇਹ ਸ਼ੂਨਿਆ ਹੈ ਨਾ ਇਹ ਅਸਲ ਸਿਫਰ ਹੈ। ਔਰ ਅਸੀਂ ਫਿਰ ਅੱਗੇ ਜਦੋਂ ਅਸੀਂ ਆਪਣੇ ਪ੍ਰੋਗਰਾਮ ਅੱਗੇ ਚਲਾਵਾਂਗੇ ਔਰ ਗੱਲਬਾਤ ਕਰਾਂਗੇ ਤੇ ਅਸੀਂ ਇੱਕ ਦਿਨ ਇਸ ਸ਼ੂਨਿਆ ਦਾ ਜਿਹੜਾ ਫਲਸਫਾ ਹੈ ਨਾ ਔਰ ਇਹ ਸ਼ੂਨਿਆ ਦਾ ਜਿਹੜਾ ਫਲਸਫਾ ਖਾਸ ਤੌਰ ਤੇ ਬੁੱਧ ਮਤ ਦੀ ਫਿਲਾਸਫੀ ਦੇ ਵਿੱਚ ਇਹ ਮੌਜੂਦ ਹੈ। ਔਰ ਮੇਰਾ ਖਿਆਲ ਹੈ ਸ਼ੂਨਿਆ ਦੀ ਜਿਹੜੇ ਬੁੱਧ ਮਤ ਹੈ ਨਾ ਉਸਦੀ ਜ਼ਿਆਦਾਤਰ ਜਿਹੜੇ ਥਾਟਸ ਨੇ ਉਹ ਸ਼ੂਨਿਆ ਦੇ ਇਸ ਫਲਸਫੇ ਦੇ ਉੱਤੇ ਮੌਜੂਦ ਨੇ। ਤੇ ਹੋਰ ਬਹੁਤ ਸਾਰੇ ਇੱਥੇ ਉਲੂਮ ਨੇ। ਮਿਸਾਲ ਦੇ ਤੌਰ ਤੇ ਅਸੀਂ ਜਦੋਂ ਗੱਲ ਕਰਦੇ ਹਾਂ ਅੱਜ ਸਾਰੀ ਦੁਨੀਆ ਦੇ ਉੱਤੇ ਨਾ LGBT ਜਿਹੜਾ ਹੈ ਉਹ ਇੱਕ ਤਸਵਰ ਕੁਏਅਰ ਥਿਊਰੀ ਦਾ ਉਹ ਦੁਨੀਆ ਦੇ ਉੱਤੇ ਮੌਜੂਦ ਹੈ ਔਰ ਹੋਮੋਸੈਕਸੁਅਲਿਟੀ ਤੇ ਗੱਲ ਹੋ ਰਹੀ ਹੈ, ਆਪੋਜ਼ਿਟ ਏਸੈਕਸੁਅਲ, ਬਾਈਸੈਕਸੁਅਲ, ਹੋਮੋਸੈਕਸੁਅਲ। ਅੱਛਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪਹਿਲੇ ਤੋਂ ਸਾਡੇ ਹਿੰਦੁਸਤਾਨ ਵਿੱਚ ਡਿਸਕਸ ਹੋ ਚੁੱਕੀਆਂ। ਮਸਲਨ ਸਾਡੀ ਜਿਹੜੀ ਕਿਤਾਬ ਹੈ ਕਾਮਾ ਸੂਤਰਾ ਦੇ ਵਿੱਚ ਜਿਹੜੀ ਸੈਕਸ ਐਜੂਕੇਸ਼ਨ ਦੀ ਜਿਹੜੀ ਰਿਸਰਚ ਹੈ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਜਦੀਦ ਰਿਸਰਚ ਹੈ ਉਹ ਉਸ ਨੂੰ ਨਹੀਂ ਪਹੁੰਚ ਸਕਦੀ ਔਰ ਇਹ ਸਾਰੀਆਂ ਚੀਜ਼ਾਂ ਉਸਨੇ ਪਹਿਲੇ ਡਿਸਕਸ ਕਰ ਦਿੱਤੀਆਂ।
दूजा जिहड़ा है ना इससे मैं थोड़ा जिहा मैं होर एक्सप्लेन करदा वां कि ये किताब जिहड़ी ना इसदे बारे बहुत गलत इंटरप्रिटेशन साडे कोल ਅਸੀਂ ਆਮ ਤੌਰ ਤੇ ਉਹਦੀ ਉਹਦਾ ਮਤਲਬ ਇਹ ਵੀ ਲੈ ਲੈਂਦੇ ਆ ਕਿ ਜਿਹੜਾ ਹੈ ਨਾ ਕਿ ਜਿੰਸ ਦੇ ਨਾਲ ਇੱਕ ਕੋਈ ਚੀਜ਼ ਜੁੜੀ ਹੈ। ਹਾਂ। ਹਾਲਾਂਕਿ ਕਾਮਾ ਸੂਤਰਾ ਮੈਂ ਤੁਹਾਨੂੰ ਸਿੱਧਾ ਔਰ ਸਾਫ਼ ਅੰਦਾਜ਼ ਵਿੱਚ ਦੱਸਦੇ ਹਾਂ ਕਿ ਇਹਦਾ ਸੈਕਸ ਜਿਹੜਾ ਇੱਕ ਪੋਰਸ਼ਨ ਹੈ। ਕਾਮਾ ਬੁਨਿਆਦੀ ਤੌਰ ਹੈ ਪਲੇयर ਫੀਲ ਕਰਨਾ। ਕਾਮਾ ਦਾ ਮਤਲਬ ਜਿਹੜਾ ਹੈ ਪਲੇयर। ਹੁਣ ਪਲੇयर ਜਿਹੜਾ ਹੈ ਉਹ ਜ਼ਹਿਨੀ ਵੀ ਹੋ ਸਕਦਾ, ਜਿਸਮਾਨੀ ਵੀ ਹੋ ਸਕਦਾ, ਰੂਹਾਨੀ ਵੀ ਹੋ ਸਕਦਾ। ਤੇ ਜਿਹੜਾ ਸੈਕਸ ਹੈ ਉਹ ਉਸਦਾ ਇੱਕ ਛੋਟਾ ਜਿਹਾ ਪੋਰਸ਼ਨ ਹੈ। ਪਲੇयर ਤੋਂ ਮੁਰਾਦ ਜਿਹਨੂੰ ਅਸੀਂ ਨਿਸ਼ਾਤ ਕਹਿ ਸਕਦੇ ਹਾਂ ਜਾਂ ਸੰਸਕ੍ਰਿਤ ਹਿੰਦੀ ਦੇ ਵਿੱਚ ਆਨੰਦ ਆਨੰਦ ਫੀਲ ਕਰਨਾ। आनंद जिहड़ा है ना वो जाहिर है वो बहुत सारिया चीज़ां ऐसियां होंदियां कि मसलन तुसी कोई नवा फलसफा सिक्ख्या ते तुहानू खुशी होई है वो भी एक प्लेयर है ते वो किवें हासिल करना वो सारिया चीज़ां उहदे दसदे बल्कि जिंदगी दा जिहड़ा ना गुजारन दा पूरा उसूल उहदे दस्सिया। मिसाल के तौर ते उन्हें 3 पोर्शन बनाए ने इंसानी जिंदगी। एक उसने दसिया धर्मा, दूसरा अर्था ते तीसरा काम। धर्मा ये है कि तुसी जिहड़ी है ना अखलाकी निज़ाम दे जरिए सोसाइटी में किस तरह बेहतर बनाओ और उस बेहतरी के नतीजे विच तुहानू जिहड़ा आनंद फील होएगा वो दरअसल तुहाडा ये चीज़ है। उस तो बाद तुहाडी जिंदगी का दूसरा जिहड़ा बड़ा मकसद है इस आनंद फील करन सिर्फ रूहानियत नाल भी मजे नहीं होंदे, प्लेयर नहीं होंदा। तुसी अपनी जिहड़ी ना इक्तसादी हालत भी बेहतर बनाओ। तुसी इक्तसादी तौर पे अगर गरीब लोग हो तो फिर भी तुहाडी जिंदगी च खुशी नहीं आ सकती ते लिहाजा अपनी इक्तसादी सूरत हाल नूं बेहतर बनाउण लई तुसी काम करदे हो और जदों तुहाडे कोल पैसा दौलत आएगी तुहाडी बुनियादी जरूरतां पूरियां होणियां ते फिर भी आनंद फील होएगा। तीसरा चीज है कि आनंद फील करन दा वो है काम। यानी पूरी दुनिया के तुसी जितने मज़ाहिब देखोगे ना खास तौर पे यूरोप के चूंकि बड़ा मजहब जिहड़ा है क्रिश्चियनिटी है। क्रिश्चियनिटी ने दसिया बल्कि उन्होंने जिहड़े प्रीस्ट ने कि जिहड़ी जिस्मानी लज्जत है ये इंतहाई गंदा काम है, ये गुनाह दा काम है, ये गलत काम है, इनू इस तो बचना चाहिए। जबकि हिंदुस्तान की जिहड़ी ये किताब है वो कह रही ये गंदा काम नहीं है, ये अच्छा काम है और इसको इंसान को जिस तरह रूहानी और ज़हनी प्लेयर या आनंद की जरूरत है उसको जिस्मानी लज्जत की भी जरूरत ते ये वो किताब ने फोकस किया कि असी किहड़ी टेक्निक और किहड़े उसूल वरत के इस लज्जत को ज्यादा बेहतर कर सकते। और अज जिहड़ी तुसी यूरोप दे विच सैक्स एजुकेशन है वो सैक्स एजुकेशन क्यों पढ़ाई जा रही है, क्यों उहदे उत्ते गलबात हो रही है, क्योंकि ये इंसान वास्ते जरूरी है। हुण इस जरूरत नूं साडी जिहड़ी कदीम फिलॉसफी है उसने डिस्कस कर दिता और कामा सूत्रा कोई एक किताब नहीं है सर, ये 7 किताबां दा मजमूआ है उसनूं कामा सूत्रा कहते हैं। और वात्स्यायन ने कोई 400 कबल मसीह दे लगभग मेरा ख्याल है चंद्रगुप्त मौर्य दा जिहड़ा अहद चल रहा है उस दे लगभग इसने उस किताब नूं तख्लीक कीता ते फिर उहदे विच सारियां चीज़ां दसियां। तुसीं घर किवें बनाउणा, घर दे विच लान होना चाहिए है, मर्दान खाना होना चाहिए है, जनान खाना होना चाहिए है, तुसीं लिबास किवें पाउणा है, तुसीं मेहमान नवाजी किवें करनी, ये सारियां चीज़ां उहदे च लिखियां गईयां। ਇਹ ਮੈਂ ਬਹੁਤ ਪੁਰਾਣੀ ਜਿਹੜੀ ਕਦੀਮ ਕਿਤਾਬਾਂ ਵੇਖਣਾ ਉਹਦੇ ਵਿੱਚ ਜਦੋਂ ਫਲਸਫਾ ਡਿਸਕਸ ਕਰਦੇ ਨੇ ਜਾਂ ਐਡਮਿਨਿਸਟ੍ਰੇਸ਼ਨ ਕਰਦੇ ਨੇ ਤੇ ਮੈਂ ਵੇਖਿਆ ਕਿ ਬਹੁਤ ਜਿਹੜਾ ਨਾ ਨਿੱਕੀ ਨਿੱਕੀ ਚੀਜ਼ ਨੂੰ ਮਸਲਾ ਤੁਸੀਂ ਅਗਰ ਅਸੀਂ ਚਾਣਕੀਆ ਦੀ ਕਿਤਾਬ ਉਹਦੇ ਚ ਵੀ ਉਹ ਜਿਹੜਾ ਉਹ ਦੱਸਦਾ ਹੈ ਕਿ ਘਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਬਾਦਸ਼ਾਹ ਦਾ ਮਹਾਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਬਿਲਕੁਲ ਮਤਲਬ ਕਿ ਇਹ ਹੁਣ ਆਹਿਸਤਾ ਆਹਿਸਤਾ ਮਾਈਨਸ ਹੋ ਰਹੀਆਂ ਸਾਡੇ ਚ। ਹਾਂਜੀ ਹਾਂਜੀ ਇਹ ਚੀਜ਼ਾਂ ਮਾਈਨਸ ਹੋ ਰਹੀਆਂ। समझ आ रहा ਉਹਦੇ ਤੱਕ ਹੀ ਨਹੀਂ ਜਾ ਪਾ ਰਿਹਾ। ਮਤਲਬ ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਛੋਟੇ ਛੋਟੇ ਮਜ਼ਮੂਨ ਪੜਾਏ ਜਾਣੇ ਚਾਹੀਦੇ ਨੇ, ਇਸ ਤਰ੍ਹਾਂ ਫਿਲਾਸਫੀ ਵੀ ਇੱਕ ਮਜ਼ਮੂਨ ਹੈ ਬਿਲਕੁਲ ਤੇ ਉਹਨੂੰ ਪੜਾਇਆ ਜਾਣਾ ਚਾਹੀਦਾ। ਮਤਲਬ ਫਲਸਫੇ ਦੇ ਡਿਪਾਰਟਮੈਂਟ ਖਤਮ ਨਹੀਂ ਹੋਣੇ ਚਾਹੀਦੇ।
बिल्कुल खत्म नहीं होना चाहिए सर। ਜਿਹੜਾ फलसफा है ਇਹ इंसान ਨੂੰ ਸੋਚਣ ਦਾ ਅੰਦਾਜ਼ ਦੱਸਦਾ ਹੈ। फलसफा ਦੀ ਬੁਨਿਆਦੀ ਜਿਹੜੀ ਸੌਖੀ ਜਿਹੜੀ ਤਾਰੀਫ ਹੈ ਉਹ ਹੈ ਇਲਮ ਨਾਲ ਮੁਹੱਬਤ। ਉਸ ਨੂੰ ਅਸੀਂ ਫਲਸਫਾ ਕਹਿੰਦੇ ਹਾਂ। ਉਹ ਇਲਮ ਦੇ ਹੁਣ ਮੁxtਲਿਫ ਡਿਸਿਪਲਿਨਸ ਨੇ, ਕੋਈ ਸੋਸ਼ਲ ਸਾਇੰਸਿਸ ਨੇ, ਕੋਈ ਬਾਇਓਲੋਜੀਕਲ ਸਾਇੰਸਿਸ ਨੇ, ਕੋਈ ਫਿਤਰਤ ਨੂੰ ਡਿਸਕਵਰ ਕਰਨ ਦੀਆਂ ਸਾਇੰਸਿਸ ਨੇ। ਤੇ ਇਹ ਸਾਰੇ ਜਿਹੜੇ ਹੈ ਇਹਨਾਂ ਦੇ ਨਾਲ ਇਹਨਾਂ ਨੂੰ ਪੜ੍ਹਨਾ, ਸਮਝਣਾ, ਮੁਹੱਬਤ ਕਰਨੀ ਔਰ ਇਹਨਾਂ ਨੂੰ ਡਿਸਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ, ਸਾਰੀ ਚੀਜ਼ ਜਿਹੜੀ ਹੈ ਇਹ ਸਾਡਾ ਫਲਸਫਾ ਹੈ। ਤੇ ਅਸੀਂ ਇਸ ਫਲਸਫੇ ਨੂੰ ਕਿਸ ਤਰ੍ਹਾਂ ਜ਼ਿੰਦਗੀ ਦੇ ਨਾਲ ਰਿਲੇਟ ਕਰਨਾ, ਇਹ ਜਿਹੜਾ ਹੈ ਇਹ ਮੇਰਾ ਖਿਆਲ ਹੈ ਕਿ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਅਸੀਂ ਤੇ ਜਿਹੜੀਆਂ ਚੀਜ਼ਾਂ ਸਿੱਖ ਰਹੇ ਹਾਂ ਉਹ ਹਵਾ 'ਚ ਹੀ ਨੇ, ਉਹਨਾਂ ਦਾ ਕੋਈ ਇਨਸਾਨੀ ਜ਼ਿੰਦਗੀ ਨੂੰ ਜਾਂ ਇਨਸਾਨੀ ਮੁਆਸ਼ਰੇ ਨੂੰ ਕੋਈ ਫਾਇਦਾ ਨਹੀਂ। ਲਿਹਾਜ਼ਾ ਫਲਸਫਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਮਤਲਬ ਅਸੀਂ ਜਿਸ ਤਰ੍ਹਾਂ ਹੁਣ ਐਸਐਸਸੀ ਪ੍ਰੋਗਰਾਮ ਦੇ ਥਰੂ ਫਲਸਫਾ ਡਿਸਕਸ ਕਰਦੇ ਹਾਂ ਤੇ ਅਸੀਂ ਇੱਥੇ ਆਪਣੇ ਦੇਸੀ ਵੀ ਵੇਖਦੇ ਜਿੱਦਾਂ ਕਹਾਵਤਾਂ ਕਹਾਵਤਾਂ ਦੇ ਵਿੱਚ ਜਿਹੜੀ ਲੋਕ ਦਾਨਿਸ਼ ਹੈ ਨਾ, ਇੱਕ ਲਾਈਨ ਦੇ ਵਿੱਚ ਉਹਦੇ ਪਿੱਛੇ ਕਹਾਣੀ, ਪੂਰਾ ਫਲਸਫਾ, ਪੂਰੀ ਅਖਲਾਕੀਆਤ ਔਰ ਜ਼ਿੰਦਗੀ ਨੂੰ ਗੁਜ਼ਾਰਨ ਦਾ ਤਰੀਕਾ ਮੌਜੂਦ ਹੈ। ਔਰ ਉਹ ਫਲਸਫਾ ਚੱਟਾ ਸਾਹਿਬ ਜਿਹੜਾ ਕਿ ਅਸਾਂ ਆਪਣੀ ਮੁਆਸ਼ਰਤੀ ਜ਼ਿੰਦਗੀ ਦੇ ਤਜਰਬਾਤ ਦੇ ਨਾਲ ਸਿੱਖਿਆ, ਯਾਨੀ ਉਹ ਮੁxtਲਿਫ ਤਜਰਬੇ ਕੀਤੇ ਇਨਸਾਨ ਤੇ ਉਹਦੇ ਵਿੱਚ ਉਹਨੂੰ ਦਾਨਿਸ਼ ਮਹਿਸੂਸ ਹੋਈ ਕਿ ਇਹ ਕੰਮ ਕਰੀਏ ਤੇ ਗਲਤ ਹੈ, ਠੀਕ ਹੈ, ਤੇ ਲਿਹਾਜ਼ਾ ਉਹਨੂੰ ਕਹਾਵਤ ਵਿੱਚ ਸਮੋ ਕੇ ਤੇ ਅੱਗੇ ਮੁੰਤਕਿਲ ਕਰ ਦਿੱਤਾ। ਆਪਣੀ ਨਵੀਂ ਨਸਲ ਨੂੰ ਕਹਾਵਤਾਂ, ਜ਼ਰਬੁਲ ਅਮਸਾਲ, ਕਹਾਣੀਆਂ, ਮੁxtਲਿਫ ਹੋਰ ਚੀਜ਼ਾਂ। ਤੇ ਫਿਰ ਹੋਰ ਮਜ਼ੇ ਦੀ ਤੁਹਾਨੂੰ ਇਹ ਗੱਲ ਦੱਸਾਂ ਕਿ ਅਸੀਂ ਕਦੀਮ ਹਿੰਦੁਸਤਾਨ ਦੀ ਗੱਲ ਕੀਤੀ, ਤੁਸੀਂ ਫਿਰ ਇਹ ਗੱਲ ਕਰ ਲਈ ਕਿ ਜਿਹੜੀ ਕਹਾਣੀ ਲਿਖਣ ਦਾ ਔਰ ਕਹਾਣੀ ਕਹਿਣ ਦਾ ਫਨ ਹੈ ਉਹ ਵੀ ਹਿੰਦੁਸਤਾਨ ਦਾ ਹੈ। ਮਸਲਨ ਕਦੀਮ ਤਰੀਨ ਜਿਹੜੀ ਕਹਾਣੀਆਂ ਦੀ ਕਿਤਾਬ ਹੈ ਉਹ ਵੀ ਇਸ ਹਿੰਦੁਸਤਾਨ यानी सब कंटिनेंट की लिखी हुई है और उसका नाम है पंचतंत्र। पंचतंत्र दे विच अखलाकी कहानियां ने ते जिंदगी दे सबक दसे गए ने। पंचतंत्र जिहड़ा है ये अरबा ने इसको ट्रांसलेट किया। अरबा ने ट्रांसलेट करके इसका नाम रखा कलीला दिमना। कलीला दिमना ने फिर फारस वाले ने ट्रांसलेट किया ते उसका नाम रखा अनवार सुहेली। अच्छा हुण अरबा की एक बड़ी मशहूर किताब है कहानियां दी, दास्ताना दी, जिसका नाम है अलफ लैला, हजार दास्तान। अलफ लैला दे विच बहुत सारी ऐसी कहानियां मौजूद ने जिहड़ियां पंचतंत्र तो सफर करके उत्थे पहुंची। यानी कहानी आखना, कहानी सुनना और उस तो प्लेयर फील करना ये हिंदुस्तान की तहजीब का हिस्सा है। बहुत सारे साडे जिहड़े नवे क्रिटिक ने अजकल दा जिहड़ा नवी कहानी की एक शक्ल नावल है, अफसाना है, ड्रामा है, वो कहंदे जनाब यूरोप तो आई है। भाई अगर अफसाना यूरोपी सिंफ है या यूरोपी जानवर है तो तुसी गौतम बुद्ध दी जिहड़ियां कहानियां ने, जातक कहानियां, वो कित्थों आईयां? वो इत्थों आईयां। ते लिहाजा साडी सोसाइटी दे विचों ही एक कहानी डेवलप होके हो सकता उन्हें कुछ टेक्निकां यूरोप तो ले लियां होंगियां, ज़ाहिर है फिर चल रहा ब्रॉडर चीज़ां तहजीबां एक दूजे तो मुतासिर होंगियां ते वो चीज़ां। लिहाजा जिहड़ा साडा कदीम हिंदुस्तान है उसदे विच नॉलेज दी जिहड़ी स्ट्रीम है वो बड़ी गहरी, बहुत गहरी है। मसलन कहानी दा मैं तुहानूं दस्सिया, फन दस्सिया, फिर नाटक शास्त्र जिहड़ा है वो बकायदा थिएटर दे उत्ते पूरा शास्त्र मौजूद है और उस फनून दसे गए हैं। फिर इस जो ड्रामा है ना उसको परखण के मुख्तलिफ तरीके हैं। मसलन ड्रामे की तनकीद जी है असी पिछा जाके फिर उत्थे जाने हैं कि होमर यूनान का कोई ऑथर सी और उसने एपिक लिखे ते ड्रामे लिखे ते थिएटर चलिया ते इत्थे थिएटर जिहड़ा सी उस तो पहले मौजूद सी और उस दे विच पूरी बकायदा नाटक शास्त्र है और वेदां दे विच दस्सिया गया कि किस तरह इन्हां चीज़ां तुसीं प्ले करना है। और फिर कदीम तरीन साडे कोल कालीदास दे लिखे हुए ड्रामे मिल जांदे और वो मौजूद रहे। लेकिन अफसोस ये होया कि जदों विच थोड़ी ब्रेक आ गई कि असीं शायद उस सिलसिले नूं अगे कंटिन्यू नहीं रख सकते और असीं अपने उस थिएटर दे फन नूं, अपनी शायरी दे फन नूं, अपने उस जिहड़े असीं एक रवायत दरते उस मैथमैटिक्स दी
ਫਿਰ ਤੁਹਾਨੂੰ ਆਯੁਰਵੈਦਿਕ ਤੇ ਅਸੀਂ ਗੱਲ ਕਰਾਂਗੇ ਅਗਲੇ ਜਿਹੜੇ ਕਿ ਤਿਬ ਜਿਹੜੀ ਹੈ ਯੂਨਾਨੀ ਤਿਬ ਨਹੀਂ ਹੈ, ਇੱਕ ਹਿੰਦੁਸਤਾਨੀ ਤਿਬ ਵੀ ਹੈ ਔਰ ਆਯੁਰਵੈਦਿਕ ਦਾ ਜਿਹੜਾ ਪੂਰਾ ਨਿਜ਼ਾਮ ਤੇ ਸਾਡੇ ਕੋਲ ਮੌਜੂਦ ਹੈ। ਔਰ ਸੰਨਿਆਸੀ ਜਿਹੜੇ ਹੁੰਦੇ ਸੀ ਉਹਨਾਂ ਦਾ ਕੰਮ ਹੀ ਇਹੀ ਸੀ ਜੰਗਲਾਂ 'ਚ ਫਿਰਨਾ, ਜੜੀ ਬੂਟੀਆਂ ਤਲਾਸ਼ ਕਰਨੀਆਂ, ਉਹਨਾਂ ਦੇ ਉੱਤੇ ਤਜਰਬੇ ਕਰਨੇ, ਫਿਰ ਉਹਨਾਂ ਨੂੰ ਜਿਹੜਾ ਹੈ ਉਸ ਸਬਜ਼ੀਆਂ ਨਾਲ, ਫਲਾਂ ਨਾਲ ਔਰ ਜੜੀ ਬੂਟੀਆਂ ਨਾਲ ਇਨਸਾਨਾਂ ਦਾ ਇਲਾਜ ਕਰਨਾ। ਤੇ ਉਹ ਇੱਕ ਪੂਰਾ ਡਿਸਿਪਲਿਨ ਹੈ ਔਰ ਪੂਰਾ ਇੱਕ ਹਿਕਮਤ ਦਾ ਨਿਜ਼ਾਮ ਮੌਜੂਦ ਹੈ, ਯਾਨੀ ਤੁਹਾਡੀ ਬਿਮਾਰੀਆਂ ਤੇ ਰਿਸਰਚ ਹੈ। ਤੋ ਇਹ ਸਾਰੀਆਂ ਜਿਹੜੇ ਫਲਸਫੇ ਨੇ ਇसी तरह ਤੁਸੀਂ ਹੋਰ ਅਗਰ ਐਕਸਪਲੋਰ ਕਰਦੇ ਜਾਓਗੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਉੱਥੋਂ ਨਜ਼ਰ ਆਉਣਗੀਆਂ। ਜਿਵੇਂ ਤੁਸੀਂ ਜਿਸ ਤਰ੍ਹਾਂ ਅਰਥ ਸ਼ਾਸਤਰ ਦੀ ਗੱਲ ਕੀਤੀ ਤੇ ਮੇਰਾ ਖਿਆਲ ਹੈ ਸਿਆਸਤ ਦੇ ਉੱਤੇ ਇੱਕ ਮਜ਼ਬੂਤ ਕਿਤਾਬ ਕਬਲ ਅਲ ਮਸੀਹ ਦੇ ਜ਼ਮਾਨੇ ਦੇ ਵਿੱਚ ਕੋਟਲੀਆ ਚਾਂਕੀਆ ਨੇ ਲਿਖ ਕੇ ਦੱਸਿਆ ਕਿ ਜਿਹੜੇ ਸਿਆਸਤ ਦੇ ਉਸੂਲ ਨੇ ਉਹ ਅਸੀਂ ਮੁਰਤਬ ਕਰ ਤੇ ਇਹ ਬਹੁਤ ਸਾਰੀਆਂ ਇੱਥੋਂ ਫਿਰ ਜਿਹੜੀਆਂ ਜਾਂਦੇ ਸੀ ਨਾ ਅਰਬ ਦਾ ਇੱਕ ਤਾਲੁਕ ਪੈਦਾ ਹੋਇਆ ਜਦੋਂ ਸਿੰਧ ਅਰਬਾਂ ਦੇ ਨਾਲ ਮਿਲਿਆ ਤੇ ਬਹੁਤ ਸਾਰੇ ਜਿਹੜੇ ਉਲੂਮ ਨੇ ਉਹ ਮਾਮੂਨ ਰਸ਼ੀਦ ਦੇ ਔਰ ਹਾरून ਰਸ਼ੀਦ ਦੇ ਜਿਹੜਾ ਉਹਨਾਂ ਨੇ ਦਾਰੁ ਤਰਜਮਾ ਬਣਾਇਆ ਉਹਦੇ ਵਿੱਚ ਹਿੰਦੁਸਤਾਨੀ ਕਿਤਾਬਾਂ ਟ੍ਰਾਂਸਲੇਟ ਹੋਈਆਂ ਤੇ ਉੱਥੋਂ ਅਰਬਾਂ ਨੂੰ ਪਤਾ ਲੱਗਾ ਕਿ ਯਾਰ ਕਿੰਨੇ ਵੱਡੇ ਇਲਮ ਜਿਹੜਾ ਹਿੰਦੁਸਤਾਨ ਵਿੱਚ ਮੌਜੂਦ ਹੈ ਤੇ ਉਹ ਫਿਰ ਉਸ ਇਲਮ ਨੇ ਅਰਬਾਂ ਦੇ ਜ਼ਰੀਏ ਹਿੰਦੁਸਤਾਨ ਤੋਂ ਅੱਗੇ ਯੂਰਪ ਵੱਲ ਟਰੈਵਲ ਕੀਤਾ। ਹਾਂਜੀ, ਇੱਥੇ ਅਸੀਂ ਇਹ ਵੀ ਗੱਲ ਸਾਰਿਆਂ ਦੇ ਨਾਲ ਕਰਦੇ ਜਾਈਏ ਕਿ ਜਿਸ ਤਰ੍ਹਾਂ ਅਸੀਂ ਇਹ ਖਾਣ ਦੀ ਗੱਲ ਕੀਤੀ, ਬਹੁਤ ਛੋਟੀ ਲਾਈਨ ਦੇ ਵਿੱਚ ਤੁਹਾਨੂੰ ਸਾਰੀ ਗੱਲ ਸਮਝ। ਸੋ ਸਾਡੇ ਇਹ ਜਿਹੜਾ ਅਬਦੁਲ ਅਜ਼ੀਜ਼ ਸਾਹਿਬ ਦੇ ਨਾਲ ਬੈਠਕ ਹਰ ਜੁਮੇ ਨੂੰ ਅਸੀਂ 3 ਵਜੇ ਕਰਾਂਗੇ, ਉਹਦਾ ਇੱਕ ਮਕਸਦ ਇਹ ਵੀ ਹੈ ਕਿ ਅਸੀਂ ਫਲਸਫੇ ਨੂੰ ਆਮ ਲੋਕਾਂ ਦੀ ਬੋਲੀ ਦੇ ਵਿੱਚ ਔਰ ਓਨਾ ਹੀ ਸਾਦਾ ਕਰਕੇ ਉਹਨਾਂ ਨੂੰ ਦੱਸਿਆ ਜਾਏ। ਇਹ ਵੀ ਫਲਸਫਾ ਕੋਈ ਮੁਸ਼ਕਲ ਜ਼ਿਆਦਾ ਨਾ ਨਹੀਂ ਹੈ ਕਿ ਉਸ ਜਿਹਨੂੰ ਇੱਕ ਬਣਾ ਕੇ ਵਿਖਾਇਆ ਜਾਂਦਾ ਕਿ ਕੋਈ ਉਹਨੂੰ ਪੜ੍ਹੇ ਹੀ ਨਾ। नो डाउट बड़ा साइंटिफिक नॉलेज है, बड़ी इंपॉर्टेंट इन्फॉर्मेशन है, बड़ा वो एक ਜਿਹਨੂੰ ਕਹਿੰਦੇ ਨੇ ਕਿ ਕੰਮ ਦੀ ਗੱਲ ਹੈ ਉਹਦੇ ਵਿੱਚ, ਲੇਕਿਨ ਉਹ ਐਡੀ ਵੀ ਨਹੀਂ ਹੈ ਕਿ ਲੋਕਾਂ ਨੂੰ ਬਿਲਕੁਲ ਲੋਕੀ ਉਹ ਤੋਂ ਦੂਰ ਹੁੰਦੇ ਜਾ ਰਹੇ ਨੇ। ਫਿਲਾਸਫੀ ਡਿਪਾਰਟਮੈਂਟ ਲੋਕਾਂ ਦੇ ਆਮ ਜਿਹੜਾ ਇਸਤੇਮਾਲ ਦੇ ਵਿੱਚ ਉਹ ਫਿਲਾਸਫੀ ਦੀਆਂ ਕਿਤਾਬਾਂ ਨਹੀਂ ਹੈ, ਲੋਕਾਂ ਦੇ ਘਰਾਂ 'ਚ ਵੀ ਨਹੀਂ। ਤੇ ਉਹਦੇ ਵਿੱਚ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਲੋਕ ਉਹਨੂੰ ਸ਼ਾਇਦ ਆਪਣੇ ਤੋਂ ਕੋਈ ਏਲੀਅਨ ਸ਼ਾਇਦ ਸਮਝਦੇ ਨੇ, ਆਪਣੇ ਤੋਂ ਵੱਖਰੀ ਕੋਈ ਸ਼ਾਇਦ ਉੱਪਰੀ ਸਮਝਦੇ ਨੇ, ਜਾਂ ਇਹ ਵੀ ਸਮਝਦੇ ਨੇ ਕਿ ਸ਼ਾਇਦ ਸਾਨੂੰ ਸਮਝ ਨਹੀਂ ਆ ਸਕਦੀ। ਇਹਦੇ ਹਵਾਲੇ ਨਾਲ ਵੀ ਅਸੀਂ ਜੀ ਬਿਲਕੁਲ ਇਸ ਤਰ੍ਹਾਂ ਗੱਲ ਕਰਾਂਗੇ। ਔਰ ਫਲਸਫਾ ਕੋਈ ਐਡਾ ਮੁਸ਼ਕਿਲ ਕੰਮ ਨਹੀਂ, ਜਿਹਨੇ ਜਿਸ ਨੂੰ ਵੀ ਅੱਲਾ ਨੇ ਦਿਮਾਗ ਦਿੱਤਾ ਤੇ ਉਹ ਫਲਸਫਾ ਸਮਝ ਸਕਦਾ। ਔਰ ਜਿਹੜਾ ਫਲਸਫੇ ਨੂੰ ਮੁਸ਼ਕਿਲ ਬਣਾਉਣਾ ਨਾ ਉਹ ਖਾਸ ਤਬਕੇ ਦਾ ਕੰਮ ਹੁੰਦਾ ਕਿ ਯਾਰ ਇਲਮ ਸਾਡੇ ਕੋਲ ਰਵੇ ਤੇ ਜਿਹਦੇ ਕੋਲ ਜ਼ਾਹਿਰ ਹੈ ਇਲਮ ਹੋਏਗਾ ਉਹ ਆਪਣਾ ਇੱਕ ਮਰਜ਼ੀ ਦਾ ਡਿਸਕੋਰਸ ਜਨਰੇਟ ਕਰ ਸਕਦਾ ਤੇ ਉਹ ਇਲਮ ਹਮੇਸ਼ਾ ਖਾਸ ਲੋਕ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਜਿਹੜੇ ਆਵਾਮ ਦੋਸਤ ਜਾਂ ਲੁਕਾਈ ਦੋਸਤ ਹੁੰਦੇ ਉਹ ਚਾਹੁੰਦੇ ਆ ਕਿ ਜਿਹੜਾ ਇਲਮ ਹੈ ਉਹ ਲੋਕਾਂ ਤੱਕ ਪਹੁੰਚੇ, ਉਹਨਾਂ ਤੱਕ ਸ਼ਊਰ ਆਏ ਔਰ ਉਹ ਚੀਜ਼ਾਂ ਨੂੰ ਲਿਖਣ ਪੜ੍ਹਨ ਔਰ ਉਹਨਾਂ ਦਾ ਜਿਹੜਾ ਹੈ ਇੱਕ ਸੈਂਸ ਡਿਵੈਲਪ ਹੋਵੇ ਔਰ ਉਹਨਾਂ ਦੀ ਸਿਵਿਕ ਸੈਂਸ ਜਿਹੜੀ ਉਹ ਬਿਹਤਰ ਹੋ ਜਾਂਦੀ ਹੈ। ਤੇ ਲਿਹਾਜ਼ਾ ਫਲਸਫਾ ਕੋਈ ਮੁਸ਼ਕਿਲ ਕੰਮ ਹੈ ਔਰ ਇਹਨਾਂ ਨੂੰ ਬੜੀ ਆਸਾਨੀ ਨਾਲ ਆਮ ਲੋਕਾਂ ਨੂੰ ਦੱਸਿਆ ਵੀ ਜਾ ਸਕਦਾ, ਸਮਝਾਇਆ ਵੀ ਜਾ ਸਕਦਾ। ਤੇ ਇਹ ਮੇਰਾ ਖਿਆਲ ਮਿੱਥ ਹੀ ਹੈ ਕਿ ਫਲਸਫਾ ਸਮਝ ਨਹੀਂ ਆਉਂਦਾ। ਹਾਂ ਬਿਲਕੁਲ। ਔਰ ਫਿਰ ਜਦੋਂ ਉਹਨੂੰ ਖਾਸ ਕਰ ਅਗਰ ਅਸੀਂ ਫਿਲਾਸਫੀ ਦੀਆਂ ਹੁਣ ਕਿਤਾਬਾਂ ਵੀ ਵੇਖੀਏ ਤੇ ਜੇ ਉਹ ਉਰਦੂ 'ਚ ਨੇ ਤੇ ਉਹ ਖਾਸਾ अच्छा अगर उर्दू ने जितना एक मुअर्रब और मुखर्रस बना देता है अरबी और फारसी लफ्ज़ 10 के ते आम बंदे ਨੂੰ ਸਮਝ ਔਰ ਇੰਗਲਿਸ਼ ਤੇ ਖੈਰ ਇੰਗਲਿਸ਼ ਤੇ ਤੁਸੀਂ ਅਸੀਂ ਚੁੱਕੇ ਪੜ੍ਹ ਨਹੀਂ ਸਕਦੇ ਤੇ ਸਾਡੇ ਲਈ ਤਾਂ ਇਹ ਉਹ ਹੋਰ ਵੱਡਾ ਮੁਹਿੰਮ ਹੋ ਜਾਂਦਾ। ਤੇ ਅਗਰ ਅਸੀਂ ਲੋਕਾਂ ਦੀ ਜ਼ੁਬਾਨ ਵਿੱਚ ਲੋਕਾਂ ਦੀਆਂ ਗੱਲਾਂ ਕਰਾਂਗੇ ਤੇ ਮੇਰੇ ਖਿਆਲ ਉਹਨਾਂ ਨੂੰ ਸਮਝ ਆਏਗੀ। ਕਿਉਂ ਨਹੀਂ ਸਮਝ ਆਏਗੀ? ਬਿਲਕੁਲ। ਨਾਲ ਵੈਸੇ ਵੀ ਫਲਸਫਾ ਜਿਹੜਾ ਹੈ ਉਹ ਜਦੋਂ ਆਮ ਲੋਕਾਂ ਦੇ ਕੋਲ ਜਾਂਦਾ ਤਾਂ ਉਹਨੂੰ ਆਪਣੀ ਅੱਖ ਨਾਲ ਜਦੋਂ ਵੇਖਦੇ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਹੀ ਗੱਲ ਹੈ। ਸਾਡੀ ਗੱਲ ਫਲਸਫਾ ਪੜ੍ਹਨਾ ਕੋਈ ਲੋਕਾਂ ਦੂਜਿਆਂ ਦਾ ਕੰਮ ਨਹੀਂ ਹੈ, ਸਭ ਸਾਰਿਆਂ ਨੂੰ ਸਾਰਿਆਂ ਦਾ ਕੰਮ ਹੈ। ਮੈਨੂੰ ਯਾਦ ਹੈ ਕਿ ਅਲੀ ਅਬਾਸ ਜਲਾਲਪੁਰੀ ਦੇ ਬਹੁਤ ਸਾਰੇ ਹਵਾਲੇ ਸਾਨੂੰ ਲੋਕ ਦਿੰਦੇ ਹਾਂਜੀ ਕਿਉਂਕਿ ਸ਼ਾਇਦ ਉਹਨੇ ਥੋੜਾ ਆਸਾਨ ਕਰਕੇ ਲਿਖਿਆ। ਆਸਾਨ ਕਰਕੇ ਲਿਖਿਆ ਜਿਹੜੀ ਉਹਦੀ ਰਵਾਇਤ ਤੇ ਫਲਸਫਾ ਹੈ ਉਹ ਉਸਨੇ ਉਸਦੇ ਬਾਦਸ਼ਾਹ ਦੇ ਵਿੱਚ ਵੀ ਲਿਖਿਆ ਕਿ ਅਗਰ ਕੋਈ ਫਲਸਫੀ ਇਸ ਪੜ੍ਹੇਗਾ ਤੇ ਉਹ ਮਾਯੂਸ ਹੋਏਗਾ। ਲੇਕਿਨ ਇਹ ਕਿਤਾਬ ਬਕਾਇਦਾ ਤੌਰ ਤੇ ਤਾਲਿਬ ਇਲਮਾਂ ਲਈ ਲਿਖੀ, ਜਿਹੜੇ ਫਲਸਫੇ ਨਾਲ ਦਿਲਚਸਪੀ ਰੱਖਦੇ ਆ ਤੇ ਉਹ ਉਸਨੂੰ ਪੜ੍ਹਨ ਤੇ ਸਮਝਣ। ਔਰ ਇਹ ਹੈ ਹੀ ਉਹਨਾਂ ਲਈ ਜੋ ਆਮ ਲੋਕਾਂ ਲਈ ਉਹਨੇ ਲਿਖਿਆ
फिर अली अब्बास जलाल तो जी तुसी गल कीती ते उन्होंने तारीख ते तहजीब ते तमद्दुन ते और खास तौर ते हिंदुस्तान ते उहदी जेहड़ी किताब है रवायात ते तमद्दुन कदीम सारे जेहड़े कदीम तमद्दुन या सिविलाइजेशंस ने वो उन्हें उहदे च डिस्कस कीती मैं आम आदमी ਨੂੰ ਵੀ ਪੜ੍ਹ ਲੈਣੀ ਚਾਹੀਦੀ जी बिल्कुल और ਉਸ ਦੇ ਵਿੱਚ ਇੱਕ ਚੈप्टर ਹਿੰਦੁਸਤਾਨ ਦਾ ਵੀ ਹੈ जी ਜਿਹਦੇ ਵਿੱਚ ਉਹਨੇ ਸਾਰੇ ਜਿਹੜੀਆਂ ਫਲਸਫੇ ਨੇ ਇਹਨਾਂ ਦੇ ਤਾਰਫ ਕਰਾਇਆ ਕਿ ਅਸੀਂ ਹੈ ਤੇ ਹੁਣ ਫਿਰ ਜ਼ਾਹਿਰ ਹੈ ਅਸੀਂ ਉਹ ਨਹੀਂ ਰਹੇ ਹਾਂ ਨਹੀਂ ਉਹ ਇਹੀ ਗੱਲ ਹੈ ਨਾ ਕਿ ਜਦੋਂ ਅਸੀਂ ਬਾਕੀ ਦੋਸਤਾਂ ਨਾਲ ਵੀ ਅਸੀਂ ਸਾਂਝਾ ਕਰ ਦਈਏ ਕਿ ਜਦੋਂ ਅਸੀਂ ਅਬਦੁਲ ਅਜ਼ੀਜ਼ ਸਾਹਿਬ ਦੇ ਨਾਲ ਜਾ ਕੇ ਗੱਲ ਕੀਤੀ ਕਿ ਅਸੀਂ ਐਸਾ ਕਰਨਾ ਚਾਹੁੰਦੇ ਹਾਂ ਤੇ ਇੱਕ ਫਰਾਈਡੇ ਵਾਲੇ ਦਿਨ ਯਾਨੀ ਅੱਜ ਜੁਮੇ ਨੂੰ ਅਸੀਂ ਇਕੱਠੇ ਹੋਈਏ 3 ਵਜੇ ਤੇ ਅਸੀਂ ਜਿਹੜਾ ਹੈ ਉਹ ਪ੍ਰੋਗਰਾਮ ਕਰਾਂਗੇ ਤਾਂ ਉਹਨਾਂ ਨੇ ਕਿਹਾ ਸੀ ਕਿ 10 ਮਿੰਟਸ ਦੇ ਵਿੱਚ ਅਸੀਂ ਅੱਜ ਤਾਂ ਵੀ ਪ੍ਰੋਗਰਾਮ ਹੈ ਅੱਜ ਤਾਂ ਅਸੀਂ 20 ਮਿੰਟਸ ਤੋਂ ਅਬਾਵ ਜਾ ਰਹੇ ਲੇਕਿਨ ਮੋਸਟ ਪ੍ਰੋਬੇਬਲੀ ਅਸੀਂ ਆਪਣੇ ਕੀ ਕਹਿੰਦੇ ਨੇ ਕਿ ਘੱਟ ਵੇਲੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਯਾਨੀ ਅਸੀਂ 10 ਤੋਂ 15 ਮਿੰਟ ਦਾ ਇਹ ਸੈਗਮੈਂਟ ਕਰਿਆ ਕਰਾਂਗੇ ਔਰ ਜਿਹੜੇ ਸਾਡੇ ਦੋਸਤ ਵੇਖਣ ਵਾਲੇ ਨੇ ਖਾਸ ਕਰ ਮੈਂ ਸਾਡੀ ਇਸ ਵੀਵਰ ਲਿਸਟ ਮਲਿਕ ਸਾਹਿਬ ਦੋਸਤ ਜਿਹੜੇ ਨੇ ਉਹ ਮੋਸਟਲੀ ਬੜੇ ਸੀਨੀਅਰ ਸਕਾਲਰਸ ਨੇ ਪ੍ਰੋਫੈਸਰਸ ਨੇ ਜ਼ਿਆਦਾਤਰ ਤਲੀਮੀ ਜਿਹੜੀ ਨਾ ਐਕੈਡਮੀਆ ਉਹਦੇ ਨਾਲ ਜੁੜੇ ਹੋਏ ਲੋਕ ਨੇ ਤੇ ਉਹਨਾਂ ਨੂੰ ਵੀ ਮੈਂ ਇਹ ਕਹਾਂਗਾ ਕਿ ਆਪਣੇ ਜਿਹੜੇ ਸਟੂਡੈਂਟਸ ਨੇ ਖਾਸ ਕਰ ਜਿਹੜੇ ਪੰਜਾਬ ਤੇ ਪੰਜਾਬ ਸਟੱਡੀ ਜਾਂ ਫਿਲਾਸਫੀ ਚ ਕੰਮ ਕਰਨਾ ਚਾਹੁੰਦੇ ਨੇ ਉਹ ਅਗਰ ਇਸ ਟਾਈਮ ਦੇ ਵਿੱਚ 10-15 ਮਿੰਟ ਵਿੱਚ ਅਗਰ ਉਹ ਨਾਲ ਸਾਡੇ ਜੁੜ ਸਕਣ ਜੁਮੇ ਨੂੰ ਫਰਾਈਡੇ ਵਾਲੇ ਦਿਨ ਤੇ ਉਹ ਸਾਡਾ ਮਤਲਬ ਇਹ ਹੈ ਕਿ ਸਾਨੂੰ ਇੱਕ ਇਨਪੁਟ ਮਿਲ ਸਕੇ ਕਿ ਲੋਕ ਕੀ ਪੁੱਛਣਾ ਚਾਹ ਰਹੇ ਬਿਲਕੁਲ ਉਹਨਾਂ ਦੇ ਜਿਹੜੇ ਸਵਾਲ ਨੇ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਸ਼ਾਇਦ ਅਸੀਂ ਵਿੱਚੋਂ ਕੁਝ ਛੱਡ ਜਾਈਏ ਤੇ ਉਸ ਸਵਾਲ ਦੀ ਵਜ੍ਹਾ ਤੋਂ ਅਸੀਂ ਦੁਬਾਰਾ ਉਹਨੂੰ ਬਿਲਕੁਲ ਛੱਡ ਜਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਹੈ ਅਸੀਂ ਕੋਈ ਆਰਗੇਨਾਈਜ਼ਡ ਗੱਲਾਂ ਤਾਂ ਕਰ ਨਹੀਂ ਰਹੇ ਅਸੀਂ ਤੇ ਗੱਪਸ਼ਪ ਦੂਜੇ ਨਾਲ ਲਾ ਰਹੇ ਹਾਂ ਤੇ ਗੱਪਸ਼ਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਔਰ ਬਹੁਤ ਸਾਰੀਆਂ ਡਿਸਕਸ ਵੀ ਹੋ ਜਾਂਦੀਆਂ ਤੇ ਲੇਕਿਨ ਸਵਾਲ ਕਰਨ ਦੇ ਨਾਲ ਜ਼ਾਹਿਰ ਹੈ ਕਿ ਅਸੀਂ ਉਸ ਦੇ ਨਾਲ ਫਿਰ ਜਿਹੜੇ ਬਿਗਨਰ ਦੇ ਮੇਰੇ ਖਿਆਲ ਸਵਾਲ ਨੇ ਨਾ ਉਹਨਾਂ ਵਾਸਤੇ ਸਭ ਤੋਂ ਮੌਜੂਦ ਪ੍ਰੋਗਰਾਮ ਕਿ ਜਿਹੜਾ ਬਿਲਕੁਲ ਬਿਗਨਰ ਹੈ ਜਿਹਨੇ ਜੇ ਫਲਸਫਾ ਨਾ ਸੁਣਿਆ ਔਰ ਸਮਝਣਾ ਚਾਹੁੰਦਾ ਤੇ ਅਸੀਂ ਕਹਿੰਦੇ ਕਿ ਉਹ ਆਵੇ ਇਹਦੇ ਵਿੱਚ ਉਹ ਆਪਣੇ ਸਵਾਲ ਰੱਖੇ ਤੇ ਅਸੀਂ ਉਹਨੂੰ ਲੈ ਕੇ ਫਿਰ ਨਾਲ ਜਿਹੜਾ ਅੱਗੇ ਚੱਲੀਏ ਔਰ ਦੂਜੇ ਨੰਬਰ ਤੇ ਇਹ ਵੀ ਕਹਿ ਸਕਦੇ ਸੀ ਕਿ ਜਿਹੜਾ ਇਸ ਧਰਤੀ ਦਾ ਫਲਸਫਾ ਹੈ ਉਹਨੂੰ ਵੀ ਅਸੀਂ ਥੋੜਾ ਜਿਹਾ ਲੋਕਾਂ ਤੱਕ ਅਪਣਾ ਦਈਏ ਜਿਹੜੀ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਦੇ ਹੁਣ ਨਾਂ ਲੈ ਨੇ ਮਤਲਬ ਹੈ ਕਿ ਇੱਥੇ ਹੋਰ ਵੀ ਸਟੂਡੈਂਟ ਵੀ ਬੈਠੇ ਨੇ ਸਾਡੇ ਨਾਲ ਕੁਝ ਸਟੂਡੈਂਟ ਵੀ ਬੈਠੇ ਹੋਣਗੇ ਅਗਲੀ ਵਾਰ ਪ੍ਰੋਗਰਾਮ ਦੇ ਵਿੱਚ ਜਾਂ ਹੁਣ ਵੀ ਕੁਝ ਬੈਠੇ ਨੇ ਸਕਰੀਨ ਦੇ ਦੂਜੀ ਸਾਈਡ ਤੇ ਸੁਣਦੇ ਨੇ ਸਾਨੂੰ ਤੇ ਅਸੀਂ ਇਹੀ ਗੱਲ ਕਰਾਂਗੇ ਕਿ ਜੀ ਉਹਨਾਂ ਨੇ ਬਹੁਤ ਇਹ ਕਿਤਾਬਾਂ ਦੇ ਨਾਂ ਪਹਿਲੀ ਵਾਰੀ ਸੁਣੇ ਮੁਮਕਿਨ ਹੈ ਪਹਿਲੀ ਵਾਰੀ ਸੁਣੇ ਔਰ ਮੈਂ ਬੜੀ ਮਜ਼ੇ ਦੀ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਜਿਹੜੀ ਲਿੰਗੁਇਸਟਿਕਸ ਹੈ ਨਾ ਉਹ ਹਿੰਦੁਸਤਾਨ ਤੋਂ ਸ਼ੁਰੂ ਹੋਈ ਹੈ ਡਿਸਕ੍ਰਿਪਟਿਵ ਲਿੰਗੁਇਸਟਿਕਸ ਔਰ ਇਹਦਾ ਸਭ ਤੋਂ ਕਦੀਮ ਜਿਹੜਾ ਬਾਬਾ ਆਦਮ ਕਹਿ ਲਓ ਪਾਣਨੀ ਜਿਹਨੇ ਗੰਧਾਰਾ ਸਿਵਲਾਈਜੇਸ਼ਨ ਦੇ ਵਿੱਚ ਬਹਿ ਕੇ डिस्क्रिप्टिव लिंग्विस्टिक्स की पहली किताब लिखी है दुनिया की और इस तो बाद आके बहुत सारे लोगों ने उसको एक्सप्लेन किया और इत्थों लेके चले हैं और ਹੁਣ ਤੁਸੀਂ ਮੈਂ ਜਿਸ ਤਰ੍ਹਾਂ ਬਹੁਤ ਸਾਰੇ ਉਲੂਮ ਦੀ ਗੱਲ ਕਰ ਰਿਹਾ ਸੀ ਮੈਥਮੈਟਿਕਸ ਦੀ ਗੱਲ ਕੀਤੀ ਮੈਂ ਉਹਦੀ ਗੱਲ ਕੀਤੀ ਹੈ ਤਿਬ ਦੀ ਮੈਂ ਗੱਲ ਕੀਤੀ ਹੈ ਸੈਕਸ ਐਜੂਕੇਸ਼ਨ ਦੀ ਮੈਂ ਹੋਰ ਬਹੁਤ ਸਾਰੇ ਉਲੂਮ ਤਾਮੀਰਾਤ ਦੇ ਹਵਾਲੇ ਨਾਲ ਖਾਸ ਤੌਰ ਤੇ ਜਿਹੜੇ ਮੰਦਿਰ ਬਣਾਏ ਜਾਂਦੇ ਸੀ ਔਰ ਫਿਰ ਉਹਦੇ ਵਿੱਚ ਇੱਕ ਤਸੱਵੁਰ ਵਕਤ ਨੂੰ ਕੈਲਕੂਲੇਟ ਕਰਨ ਦਾ ਕਿ ਤੁਸੀਂ ਸੂਰਿਆ ਮੰਦਿਰ ਦੇ ਵਿੱਚ ਘੜੀ ਜਿਹੜੀ ਹੈ ਪਾਣੀ ਦੇ ਜ਼ਰੀਏ ਕਿ ਪਾਣੀ ਪਿਆਲੇ ਚ ਰੱਖ ਕੇ ਉੱਤੋਂ ਜਨਾਬ ਤੁਸੀਂ ਉਹਦੇ ਵਿੱਚ ਪਾ ਦਿੱਤਾ ਪਾਣੀ ਤੇ ਉਹਦੇ ਕਤਰੇ ਥੱਲੇ ਲੱਗ ਗਏ ਉੱਤੇ ਸਤਾ ਨੋਟ ਕੀਤੀ ਜਾ ਰਹੇ ਇੰਨੇ ਦੇਰ ਚ ਇੰਨਾ ਪਾਣੀ ਗਿਰ ਗਿਆ ਤੇ ਉਹਦਾ ਇਹ ਟਾਈਮ ਹੈ ਫਿਰ ਉਹ ਸੂਰਜ ਦੀ ਜਿਹੜੀ ਸ਼ੁਆ ਆ ਰਹੀ ਹੈ ਉਸ ਦੇ ਜ਼ਾਵੀਏ ਕੈਲਕੂਲੇਟ ਕਰਕੇ ਉਹਦੇ ਸਾਏ ਤੋਂ ਤੁਸੀਂ ਵਕਤ ਜਿਹੜਾ ਹੈ ਕੈਲਕੂਲੇਟ ਕਰਦੇ ਹੋ ਇਹ ਤੇ ਅੱਜ ਤੱਕ ਵੀ ਵੇਖੀ ਜਾ ਸਕਦੀ ਜਿੰਨੀ ਟੈਕਸਟ ਦਾ ਅਗਰ ਅਸੀਂ ਜਾਈਏ ਤੇ ਉੱਥੇ ਉਹ ਘੜੀ ਉਸੇ ਤਰ੍ਹਾਂ ਮੌਜੂਦ ਹੈ ਤੇ ਉਹ ਦੋ ਵੱਖੋ ਵੱਖ ਮੌਸਮਾਂ ਦੀ ਸਿਆਲਾਂ ਦੀ ਵੱਖਰੀ ਹੈ ਤੇ ਗਰਮੀਆਂ ਦੀ ਜਿਹੜੀ ਹੈ ਉਹ ਵੱਖਰੀ ਹੈ ਤੇ ਉਸੇ ਤਰ੍ਹਾਂ ਐਸਟ੍ਰੋਨੋਮੀ ਦੀ ਗੱਲ ਕਰੋ ਕਿ ਜਿਹੜੇ ਤੁਸੀਂ ਜਿਹੜਾ ਜ਼ਾਇਚੇ ਬਣਾਉਣ ਵਾਲਾ ਉਹ ਫਿਰ ਜਿਹੜੀ ਇਲਮੇ ਫਲਕੀਆਤ ਹੈ ਉਸ ਤੋਂ ਲੋਕਾਂ ਨੂੰ ਖਾਸੀ ਦਸਤਰਸ ਰਹੀ ਹੈ और उन्होंने लोगों तुसी डिस्कस करोगे तो बहुत तुसी हैरत ज़्यादा हो जाओगे बल्कि मेरा ख्याल है कि अगर असी इस सीरीज को जारी रखिए तो तुसी अगर किसी भी होर खिते च बैठ के
ਆਪਣੇ ਇਸ ਖਿੱਤੇ ਤੇ ਫਖਰ ਕਰੋਗੇ ਕਿ ਮੈਂ ਜਿਸ ਖਿੱਤੇ ਦੇ ਨਾਲ ਤਾਲੁਕ ਰੱਖਦਾ ਉਸ ਦੀ ਇੱਕ ਰਿਚ ਸਿਵਲਾਈਜੇਸ਼ਨ ਹੈ ਔਰ ਦੂਜਾ ਉਸ ਦੀ ਇੱਕ ਰਿਚ ਟ੍ਰੈਡੀਸ਼ਨ ਆਫ ਨੌਲੇਜ ਹੈ ਕਿ ਅਸੀਂ ਉਸ ਤਹਿਜ਼ੀਬ ਦੇ ਨਾਲ ਬਿਲੋਂਗ ਕਰਦੇ ਹਾਂ। ਲੇਕਿਨ ਰੀਸੈਂਟਲੀ ਸਾਡਾ ਇਹੀ ਪ੍ਰੋਬਲਮ ਕਿ ਸਾਡਾ ਜਦੋਂ ਐਜੂਕੇਸ਼ਨ ਸਿਸਟਮ ਨੂੰ ਬਦਲ ਦਿੱਤਾ ਗਿਆ, ਜਿਹੜੇ ਉਹ ਸੀਨਾ ਬਸੀਨਾ ਚੀਜ਼ੀ ਸਨ ਤੇ ਸਾਨੂੰ ਨਵਾਂ ਨਿਜ਼ਾਮ ਤਾਲੀਮ ਦਾ ਦੇ ਕੇ ਤੇ ਜ਼ਹਿਨੀ ਤੌਰ ਤੇ ਅਸੀਂ ਪਸਮਾਨਦਾ ਰਹਿ ਗਏ ਔਰ ਅਸੀਂ ਦੁਬਾਰਾ ਉਸ ਸਿਲਸਿਲੇ ਨਾਲ ਜੁੜ ਵੀ ਸਕਦੇ ਹਾਂ। ਐਸੀ ਕੋਈ ਗੱਲ ਨਹੀਂ ਹੈ ਕਿ ਜਿਹੜਾ ਸਾਡੇ ਕੋਲ ਉਹ ਸਟਰੀਮ ਆਫ ਨੌਲੇਜ ਜਾਂ ਗਿਆਨ ਧਾਰਾ ਆ ਰਿਹਾ ਸੀ ਬਿਲਕੁਲ ਉਹ ਅੱਗੇ ਚੱਲ ਸਕਦਾ। ਦੇਖੋ ਜਿਹੜੇ ਸ਼ਾਂਤੀ ਨਿਕੇਤਨ ਦੇ ਵਿੱਚ ਵੀ ਜਿਹੜਾ ਟ੍ਰੈਡੀਸ਼ਨ ਸ਼ੁਰੂ ਕੀਤੀ ਗਈ ਜਾਂ ਬਿਲਕੁਲ ਥੱਲੇ ਬਹਿ ਕੇ ਗੱਲ ਮੈਨੂੰ ਬੜਾ ਚੰਗਾ ਲੱਗਾ ਕਿ ਇੱਕ ਦੋਸਤ ਸਾਡੇ ਆਏ, ਉਹ ਕਹਿੰਦੇ ਮੈਂ ਉਸ ਸਕੂਲ ਵਿੱਚ ਗਿਆ ਤੇ ਉਹ ਵੱਡਾ ਅਦਾਰਾ ਬਣ ਗਿਆ ਤੇ ਅੱਜ ਵੀ ਟੀਚਰ ਲਈ ਇੱਕ ਥੜੀ ਜੀ ਬਣਾਈ, ਉਹਦੇ ਤੇ ਬਹਿੰਦਾ ਤੇ ਬੱਚੇ ਥੱਲੇ ਬਹਿ ਕੇ ਕੋਈ ਪੜ ਰਹੇ ਹੋ। ਜੀ ਜੀ ਬਿਲਕੁਲ। ਯਾਨੀ ਇੱਕ ਤੁਸੀਂ ਵੇਖੋ, ਮਤਲਬ ਮੈਂ ਇੱਥੇ ਗੱਲ ਕਰਦਾ ਕਿਸੇ ਹੱਦ ਤੱਕ ਇਸ ਚੀਜ਼ ਦੇ ਨਾਲ ਜੁੜੀ ਹੋਈ ਹੈ ਕਿ ਜਿਹੜੇ ਅਸੀਂ ਜਦੋਂ ਇਸ ਗੱਲਾਂ ਨੂੰ ਸਮਝਦੇ ਹਾਂ ਕਿ ਬਿਲਕੁਲ ਕੁਰਸੀਆਂ ਮੇਜ਼ ਵੱਡੀਆਂ ਵੱਡੀਆਂ ਬਿਲਡਿੰਗ ਬੜੇ ਕੁਸ਼ਾਦਾ ਲਾਨ ਔਰ ਉਹਦਾ ਦਾ ਇੱਕ ਖਾਸ ਸਿਸਟਮ ਕਿਤੇ ਨਾ ਕਿਤੇ ਇੰਝ ਹੀ ਲੱਗਦਾ ਹੈ ਕਿ ਜਿਵੇਂ ਉਹ ਲੋਕਾਂ ਨੂੰ ਇਹ ਕਹਿਣ ਤੇ ਮਜਬੂਰ ਕਰ ਰਿਹਾ ਹੈ ਕਿ ਇਹ ਜਿਹੜਾ ਸਟਰਕਚਰ ਨਜ਼ਰ ਆ ਰਿਹਾ ਇਹ ਤੇ ਪੜ੍ਹੇ ਲਿਖੇ ਹੋਣ ਦੀ ਨਿਸ਼ਾਨੀ ਹੈ ਤੇ ਜਿਹੜਾ ਦੂਜਾ ਸਟਰਕਚਰ ਜਿਹੜਾ ਅਲਟਰਨੇਟਿਵ ਸੀ ਜਿਹੜਾ ਇੱਥੋਂ ਇਵਾਲਵ ਹੋ ਰਿਹਾ ਸੀ ਉਹ ਸ਼ਾਇਦ ਨਹੀਂ ਹੈ। ਹਾਲਾਂਕਿ ਨੌਲੇਜ ਦਾ ਇਹਦੇ ਨਾਲ ਕੋਈ ਤਲਕ ਨਹੀਂ ਮਿਲਿਆ, ਕੋਈ ਤਲਕ ਕਿ ਅਗਰ ਕੋਈ ਥੱਲੇ ਬਹਿ ਕੇ ਪੜਦਾ ਹੈ ਜਾਂ ਕੁਰਸੀ ਤੇ ਪੜਦਾ ਹੈ ਜਾਂ ਵਾਈਟ ਬੋਰਡ ਤੇ ਨਹੀਂ ਲਿਖਦਾ, ਉਹ ਆਪਣੀ ਕਾਪੀ ਤੇ ਜਾਂ ਤਖਤੀ ਤੇ ਜਾਂ ਭੌਂ ਤੇ ਲਿਖ ਲੈਂਦਾ ਜੀ 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 ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਅਗਰ ਦੇਖੋ ਨਾ ਕਦੀਮ ਜਿਹੜੀਆਂ ਸਾਡੀਆਂ ਟੈਕਸਲਾ ਦੀ ਯੂਨੀਵਰਸਿਟੀ ਦੇਖ ਲਓ, ਕਦੀਮ ਤਰੀਨ ਯੂਨੀਵਰਸਿਟੀਆਂ ਯੂਨੀਵਰਸਿਟੀ ਹੈ, ਜਿਵੇਂ ਤੁਸੀਂ ਇੰਝ ਸਮਝ ਲਓ ਕਿ ਅੱਜ ਯੂਰਪ ਦੇ ਵਿੱਚ ਤੁਸੀਂ ਜਾਓ ਤੇ ਆਕਸਫੋਰਡ ਯੂਨੀਵਰਸਿਟੀ ਹੈ ਜਾਂ ਅਮਰੀਕਾ ਚ ਹਾਰਵਰਡ ਯੂਨੀਵਰਸਿਟੀ ਹੈ, ਇੱਥੇ ਟੈਕਸਲਾ ਯੂਨੀਵਰਸਿਟੀ ਉਸੇ ਤਰ੍ਹਾਂ ਸੀ ਔਰ ਲੋਕੀ ਜਿਹੜੇ ਦੂਜੇ ਕੰਟੀਨੈਂਟਸ ਤੋਂ ਦੂਜਿਆਂ ਖਿੱਤਿਆਂ ਤੋਂ ਆ ਕੇ ਉਸ ਦੇ ਵਿੱਚ ਤਾਲੀਮ ਹਾਸਿਲ ਕਰਦੇ ਸੀ ਔਰ ਉੱਥੇ ਸਾਰਾ ਤਾਲੀਮੀ ਨਿਜ਼ਾਮ ਇਸੇ ਤਰ੍ਹਾਂ ਸਹੀ ਹੈ ਕਿ ਉਹਦੇ ਵਿੱਚ ਉਸਤਾਦ ਲੈ ਕੇ ਪੜ੍ਹਾ ਰਿਹਾ ਤੇ ਸ਼ਾਗਿਰਦ ਲੈ ਕੇ ਪੜ੍ਹ ਰਹੇ ਔਰ ਇਹ ਸਿਲਸਿਲਾ ਚੱਲਦਾ ਰਿਹਾ, ਬਹੁਤ ਅੱਛਾ ਚੱਲਦਾ ਰਿਹਾ। ਮਤਲਬ ਇੰਝ ਕਹਿ ਸਕਦੇ ਕਿ ਜਿਵੇਂ ਤਾਂ ਲੋਕ ਪੜ੍ਹਨ ਆਉਂਦੇ ਸਨ ਉਹਨਾਂ ਦੇ ਵਿੱਚ ਜਾਂ ਸਮਝ ਲਓ ਕਿ ਇੱਕ ਜਿਹਨੂੰ ਅਸੀਂ ਆਜਜ਼ੀ ਕਹਿੰਦੇ ਹਾਂ ਜਾਂ ਇੱਕ ਕਹਿੰਦੇ ਕਿ ਜ਼ਮੀਨ ਨਾਲ ਜੁੜਨ, ਜਿਹੜਾ ਪੜ੍ਹਿਆ ਲਿਖਿਆ ਬੰਦਾ ਬਹੁਤਾ ਜ਼ਮੀਨ ਨਾਲ ਜੁੜ ਕੇ ਬਹੁਤਾ ਉਹਦਾ ਉਹ ਅਹਿਸਾਸ ਹੁੰਦਾ ਲੋਕਾਂ ਨੂੰ, ਜਾਂ ਉਹ ਬਹੁਤਾ ਥੋੜਾ ਜਿਹਾ ਜਿਹਨੂੰ ਅਸੀਂ ਕਹਿੰਦੇ ਕਿ ਉਹ ਆਜਜ਼ੀ ਚ ਰਹਿੰਦਾ ਹੈ ਜਾਂ ਸਾਰੀ ਨਾਲ ਰਹਿੰਦਾ ਹੈ, ਉਹਦਾ ਵੀ ਇੱਕ ਨਾਲ ਦੀ ਨਾਲ ਮੇਰਾ ਖਿਆਲ ਕਿ ਬੜੀ ਵੱਡੀ ਤਰਬੀਅਤ ਹੋ ਰਹੀ ਉੱਥੇ ਕੀਤੀ ਜਾ ਰਹੀ, ਤਰਬੀਅਤ ਹੋ ਰਹੀ ਸਾਦਾ ਕੋਲ ਰਹਿ ਰਹੇ ਆ, ਫਿਰ ਉਹ ਹੋਸਟਲਾਈਜ਼ ਹੈ, ਘਰ ਤੋਂ ਦੂਰ ਰਹਿ ਰਹੇ ਆ ਔਰ ਉਹਦੇ ਵਿੱਚ 24 ਘੰਟੇ ਉੱਥੇ ਹੀ ਉਸਤਾਦ ਉੱਥੇ ਰਹਿ ਵੀ ਰਿਹਾ, ਖਾ ਵੀ ਰਿਹਾ, ਸਹਿ ਵੀ ਰਿਹਾ, ਉਹਦੇ ਅੰਦਰ ਹੀ ਮੌਜੂਦ ਹੈ। ਤੇ ਜਦੋਂ ਉਸਤਾਦ ਨੇ ਇਜਾਜ਼ਤ ਦੇਣੀ ਹੈ ਕਿ ਤੂੰ ਹੁਣ ਇੱਕ ਐਸੀ ਸਤਹ ਤੇ ਆ ਗਿਆ ਕਿ ਜਾ ਹੁਣ ਇਸ ਇਲਮ ਨੂੰ ਜਾਂ ਗਿਆਨ ਨੂੰ ਵਿਦਿਆ ਨੂੰ ਅੱਗੇ ਜਾ ਕੇ ਫੈਲਾ, ਤੇ ਉਦੋਂ ਫਿਰ ਉਸਤਾਦ ਦੀ ਇਜਾਜ਼ਤ ਨਾਲ ਦੂਜੇ ਇਲਾਕੇ ਚ ਉਸ ਇਲਮ ਨੂੰ ਟ੍ਰਾਂਸਫਰ ਕਰ ਦਿੰਦਾ ਸੀ। ਤੇ ਇਹ ਸਿਲਸਿਲਾ ਸਾਡੇ ਕੋਲ ਬੜਾ ਪਿਆਰਾ ਸੀ। ਮਸਲ ਤੁਸੀਂ ਜਿੱਥੇ ਵੀ ਮਜ਼ਹਬੀ ਦੇਖੋਗੇ, ਪਾਠਸ਼ਾਲਾ ਦੇਖੋਗੇ, ਧਰਮਸ਼ਾਲਾ, ਉਹਦੇ ਨਾਲ ਇੱਕ ਉਹ ਸਾਰੀਆਂ ਚੀਜ਼ਾਂ ਪੜ੍ਹਨ ਲਿਖਣ ਦੀਆਂ ਵੀ ਹੁੰਦੀ ਸੀ। ਅਗਰ ਤੁਹਾਡੇ ਕੋਲ ਮਸਜਿਦ ਹੈ ਤੇ ਉਹਦੇ ਨਾਲ ਮਕਤਬ ਸੀ, ਉੱਥੇ ਪੜ੍ਹਨਾ ਲਿਖਣਾ ਹੀ ਤਾਂ ਸਿਖਾਇਆ ਜਾਂਦਾ ਸੀ ਮਕਤਬ ਵਿੱਚ ਜੀ। ਤੇ ਉਹ ਮੇਰਾ ਖਿਆਲ ਹੈ ਕਿ ਲਿਟਰੇਸੀ ਰੇਟ ਵੀ ਜ਼ਿਆਦਾ ਸੀ ਕਿ ਮਤਲਬ ਜ਼ਿਆਦਾ ਲੋਕ ਜਿਹੜੇ ਸੀ ਉਹ ਇਬਤਦਾਈ ਚੀਜ਼ਾਂ ਪੜ੍ਹ ਲਿਖ ਰਹੇ ਸੀ, ਉੱਥੋਂ ਜਿਹੜੇ ਜ਼ਿਆਦਾ ਬਿਹਤਰ ਹੁੰਦੇ ਸੀ ਫਿਰ ਉਹ ਅੱਗੇ ਵੱਡੇ ਇਦਾਰੇ ਦੇ ਵਿੱਚ ਉਹ ਤੋਂ ਆਲਾ ਤਾਲੀਮ ਹਾਸਿਲ ਕਰਨ ਲਈ। ਅੱਛਾ, ਦੂਜਾ ਇਹ ਵੀ ਅਸੀਂ ਵੇਖਦੇ ਹਾਂ ਕਿ ਜਦੋਂ ਅਸੀਂ ਯੂਰਪ ਨੂੰ ਵੇਖੀਏ ਤੇ ਯੂਰਪ ਦੇ ਵਿੱਚ ਜਿਹੜੇ ਜਰਮਨ ਉਹਨਾਂ ਨੇ ਆਪਣੀ ਜ਼ੁਬਾਨ ਨੂੰ ਬੜਾ ਸੰਭਾਲ ਕੇ ਜੀ, ਤੇ ਉੱਥੇ ਇੱਕ ਆਰਗੂਮੈਂਟ ਕੀਤਾ ਜਾਂਦਾ ਕਿ ਜਰਮਨ ਦੇ ਵਿੱਚ ਕਿਸੇ ਵੀ ਸ਼ਹਿਰ ਨੂੰ ਤੁਸੀਂ ਰਾਈਟਰਸ ਦਾ ਸ਼ਹਿਰ ਨਹੀਂ ਕਹਿ ਸਕਦੇ, ਯਾਨੀ ਪੂਰੇ ਜਰਮਨ ਚ ਹੀ ਲੋਕ ਕੰਮ ਕਰਦੇ ਯਾਨੀ ਇੱਕ ਬੈਲੈਂਸ। ਤੁਸੀਂ ਵੇਖੋ ਨਾ ਕਿ ਇੱਥੇ ਵੀ ਜਦੋਂ ਤਲੀਮ ਨੂੰ ਅਸੀਂ ਮੁਖਤਲਿਫ ਕੀਤਾ ਹੋਰ ਬੋਲੀ ਚ, ਤੇ ਵੱਡਿਆਂ ਸ਼ਹਿਰਾਂ ਨੇ ਜ਼ਿਲ੍ਹੇ ਨੇ ਨਾ ਸਾਰੇ ਰਾਈਟਰ ਲੈ ਲਏ। ਜਿਹੜਾ ਮੇਰਾ ਖਿਆਲ ਹੈ ਕਿ ਉਹ ਛੋਟੇ ਸ਼ਹਿਰਾਂ ਨੂੰ ਉਹਨਾਂ ਨੇ ਜਿਹੜਾ ਇੱਕ ਤਰ੍ਹਾਂ ਦਾ ਇਤਸਾਲ ਕੀਤਾ ਕਿ ਵੀ ਉਹ ਲੋਕ ਉੱਥੋਂ ਉੱਥੇ ਚਲੇ ਜਾਂਦੇ। ਅੱਜ ਵੀ ਵੱਡੇ ਸ਼ਹਿਰਾਂ 'ਚ ਬੈਠੇ ਹੋਏ ਸਕਾਲਰ ਤੇ ਕੋਈ ਜਿਹੜਾ ਹੈ ਉਹ ਕਿਤੋਂ ਹੈ ਤੇ ਕੋਈ ਕਿਤੋਂ ਹੈ, ਲੇਕਿਨ ਉੱਥੇ ਨਹੀਂ ਉਹਨੂੰ ਖਿੱਚਿਆ ਬੋਲੀ ਦੀ ਵਜ੍ਹਾ ਤੋਂ ਵੀ ਇੱਕ ਬਣਿਆ। ਕਹਿੰਦੇ ਨੇ ਕਿ ਜੇ ਤੁਹਾਡੀ ਆਪਣੀ ਬੋਲੀ ਜਾਂ ਆਪਣਾ ਜਿਵੇਂ ਅਸੀਂ ਫਲਸਫੇ ਦੀ ਗੱਲ ਕਰ ਰਹੇ ਤੇ ਸੋ ਫਿਲਾਸਫਰ ਵੀ ਜਿਹੜੇ ਨੇ ਉਹਨਾਂ ਦੀ ਕੋਈ ਖਾਸ ਧਰਤੀ ਨਹੀਂ, ਕੋਈ ਖਾਸ ਜਗ੍ਹਾ ਨਹੀਂ ਹੁੰਦੀ, ਬਲਕਿ ਅਗਰ ਉਹ
ਦੇਸੀ ਉਹਨੂੰ ਸਮਝੇਗਾ ਤੇ ਮੇਰਾ ਖਿਆਲ ਹੈ ਕਿ ਉਹਦੇ ਚੋਂ ਖੁਦ ਵੀ ਉਹਦੇ ਚੋਂ ਨਵੀਆਂ ਚੀਜ਼ਾਂ ਰਿਸਰਚ ਕਰ ਸਕਦਾ ਕਿ ਵੱਧ ਸਕਦਾ। ਵੱਧ ਸਕਦਾ ਨਹੀਂ, ਬਿਲਕੁਲ ਤੁਸੀਂ ਠੀਕ ਹੈ। ਹਾਂਜੀ, ਤੇ ਯਾਨੀ ਉਹ ਜਰਮਨਸ ਨੇ ਕੀਤਾ ਤੇ ਉਹਨਾਂ ਨੇ ਉਹ ਅੱਜ ਵੀ ਕਹਾਣੀ ਚ ਲਿਟਰੇਚਰ ਚ ਯੂਰਪ ਚ ਕਿੱਥੇ ਖਲੋਤੇ ਨੇ ਤੁਸੀਂ ਇਹ ਕਹਿੰਦੇ ਲੱਗੇ ਨੇ ਜਰਮਨ ਫਿਲਾਸਫੀ, ਜਰਮਨ ਲਿਟਰੇਚਰ ਔਰ ਤੁਸੀਂ ਖਾਸ ਤੌਰ ਤੇ ਜਿਹੜੀ ਮੈਡੀਸਨ ਹੈ ਜਰਮਨ ਉਹਦੇ ਵਿੱਚ ਖਾਸ, ਔਰ ਮੈਡੀਸਨ ਦੇ ਵਿੱਚ ਵੀ ਹੋਮਿਓਪੈਥਿਕ ਅੱਜ ਵੀ ਜਰਮਨਸ ਨੇ। ਤੁਸੀਂ ਜਦੋਂ ਜਾਂਦੇ ਹੋ ਨਾ ਦਵਾਈ ਲੈਣ, ਤੁਸੀਂ ਕਹਿੰਦੇ ਯਾਰ ਇਹ ਹੋਮਿਓਪੈਥਿਕ ਦੀ ਨਾ ਜਰਮਨ ਦੀ ਨਹੀਂ, ਉਥੋਂ ਉਹੀ ਲੈ ਕੇ ਆਉਂਦੇ। ਤੇ ਉਹ ਇਹਦਾ ਮਤਲਬ ਹੈ ਕਿ ਮੈਡੀਸਨ ਦੇ ਵਿੱਚ ਉਹਨਾਂ ਦੀ ਇੱਕ ਹੈ, ਇੱਕ ਅਥਾਰਟੀ ਹੈ, ਜਾਂ ਉਹ ਉੱਥੇ ਜ਼ਿਆਦਾ ਬਿਹਤਰ ਰਿਸਰਚ ਹੈਗੀ। ਤੇ ਇਹ ਚੀਜ਼ਾਂ ਜਿਹੜੀਆਂ ਜ਼ਾਹਿਰ ਹੈ ਕਿ ਇਸੇ ਤਰ੍ਹਾਂ ਗਰੋ ਕਰਦੀਆਂ ਕਿ ਉਹਨਾਂ ਨੂੰ ਅੱਗੇ ਫੈਲਾਇਆ ਜਾਏ ਔਰ ਲੋਕਾਂ ਨੂੰ ਦੱਸਿਆ ਜਾਏ। ਉਹਦੇ ਚ ਕੁਝ ਜ਼ਹਿਨ ਐਸੇ ਨਿਕਲ ਆਉਣਗੇ ਕਿ ਜਿਹੜੇ ਸਾਨੂੰ ਕ੍ਰੀਏਟੀਵਿਟੀ ਦੀ ਤਰਫ ਲੈ ਕੇ ਜਾਣ, ਜਾਂ ਤਖਲੀਕੀਅਤ। ਔਰ ਜਦੋਂ ਤਖਲੀਕੀਅਤ ਕਿਸੇ ਮੁਆਸ਼ਰੇ ਦੇ ਵਿੱਚ ਖਤਮ ਹੋ ਗਈ ਤਾਂ ਸਮਝ ਲਓ ਕਿ ਤਹਿਜ਼ੀਬ ਉਸ ਤੇ ਨਹੀਂ ਮਰ ਗਈ। ਤਹਿਜ਼ੀਬ ਦਾ ਤਾਲੁਕ, ਕਲਚਰ ਦਾ ਤਾਲੁਕ ਤੁਹਾਡੀ ਕ੍ਰੀਏਟੀਵਿਟੀ ਨਾਲ, ਔਰ ਉਹੀ ਕਲਚਰ, ਤਹਿਜ਼ੀਬਾਂ, ਕੌਮਾਂ, ਜ਼ੁਬਾਨਾਂ ਜ਼ਿੰਦਾ ਰਹਿੰਦੀਆਂ ਜਿਨ੍ਹਾਂ ਦੇ ਵਿੱਚ ਤਖਲੀਕੀਅਤ ਮੌਜੂਦ ਹੈ। ਤਖਲੀਕੀਅਤ ਤੋਂ ਬਗੈਰ ਕੁਝ ਵੀ ਨਹੀਂ ਹੈ। ਇਨੋਵੇਸ਼ਨ ਹੀ ਤੁਹਾਡੀ ਤਰੱਕੀ ਦੀ ਬੁਨਿਆਦ ਹੈ, ਔਰ ਇਨੋਵੇਸ਼ਨ ਨੌਲੇਜ ਔਰ ਸ਼ਊਰ ਤੋਂ ਬਗੈਰ ਨਹੀਂ। ਬਿਲਕੁਲ। ਤੇ ਫਿਰ ਅਸੀਂ ਹੁਣ ਅੱਜ ਦਾ ਤੁਹਾਡੇ ਨਾਲ ਇਹ ਸਾਂਝਾ ਕਰਤਾ ਜੋ ਅਸੀਂ ਕਰਨ ਜਾ ਰਹੇ ਹਾਂ, ਤੇ ਅਗਲੇ ਜਿਹੜਾ ਹੈ ਫਰਾਈਡੇ ਵਾਸਤੇ ਅਸੀਂ ਆਪਣਾ ਟੌਪਿਕ ਜਿਹੜਾ ਹੈ ਉਹ ਲਿਖ ਕੇ ਹੁਣ ਅਸੀਂ ਪੋਸਟਰ ਲਾ ਦਿਆ ਕਰਾਂਗੇ। ਤੇ ਮਲਕ ਸਾਹਿਬ ਦੀ ਵੀ ਇਹ ਖਾਹਿਸ਼ ਹੈ ਕਿ ਜਿਹੜਾ ਅਸੀਂ ਟੌਪਿਕ ਲਾਈਏ ਉਹਦੇ ਤੇ ਜਿਹੜੇ ਸਾਡੇ ਦੋਸਤ ਸੀਨੀਅਰ ਔਰ ਸਾਡੇ ਨਾਲ ਜਿਹੜੇ ਸਟੂਡੈਂਟ ਆਣ ਉਹ ਪਹਿਲੇ ਥੋੜਾ ਜਿਹਾ ਪੜ੍ਹ ਕੇ ਆਣ ਤੇ ਅਸੀਂ ਵੀ ਜ਼ਿਆਦਾ ਬਿਹਤਰ ਗੁਫ਼ਤਗੂ ਹੋ ਸਕਦੀ ਹੈ, ਗੁਫ਼ਤਗੂ ਦਾ ਲੈਵਲ ਉੱਤੇ ਜਾ ਸਕਦਾ। ਬਿਲਕੁਲ, ਔਰ ਉਹਨਾਂ ਦੇ ਸਵਾਲਾਂ ਦੇ ਨਾਲ ਹੀ ਅਸੀਂ ਸਵਾਲਾਂ ਨਾਲ ਇਸ ਨੂੰ ਅੱਗਾ ਤੋਰਾਂਗੇ, ਕਿਉਂਕਿ ਅਸੀਂ ਉਹ ਜਿਹੜਾ ਹੈ ਨਾ ਤਰੀਕਾ ਰਸਮੀ ਤਾਲੀਮ ਦਾ ਉਸਨੂੰ ਅਸੀਂ ਤੋੜਨ ਜਾ ਰਹੇ ਹਾਂ ਕਿ ਕਿਸੇ ਗੱਲਬਾਤ ਔਰ ਹਲਕੀ ਫੁਲਕੀ ਗੁਫ਼ਤਗੂ ਦੇ ਜ਼ਰੀਏ ਜਿਹੜਾ ਇਲਮ ਹੈ ਉਹ ਦੂਜਿਆਂ ਤੱਕ ਪਹੁੰਚੇ। ਔਰ ਖਾਸ ਕਰਕੇ ਅਸੀਂ ਫਿਲਾਸਫੀ ਨੂੰ ਫੋਕਸ ਇਸ ਤੋਂ ਵੀ ਕੀਤਾ, ਇਹਨੂੰ ਪੱਕੇ ਢੰਗ ਨਾਲ ਦੱਸਣ ਦੀ ਲੋੜ ਇਸ ਤੋਂ ਵੀ ਪਈ ਕਿ ਸਾਨੂੰ ਕਿਤੇ ਲੱਗਦਾ ਕਿ ਇਹ ਬਹੁਤ ਵੱਡਾ ਗੈਪ ਹੈ, ਮੇਰੇ ਵਾਸਤੇ ਬਹੁਤ ਵੱਡਾ ਗੈਪ ਹੈ, ਮੇਰੇ ਸਟੂਡੈਂਟਸ ਦੇ ਵਾਸਤੇ, ਕਿ ਸਾਨੂੰ ਫਿਲਾਸਫੀ ਦਾ ਨਹੀਂ ਪਤਾ, ਸਾਨੂੰ ਮੁਖਤਲਿਫ ਜਿਹੜੀਆਂ ਇੱਥੇ ਦੀਆਂ ਚੀਜ਼ਾਂ ਮੌਜੂਦ ਸਾਨੂੰ ਨਹੀਂ ਪਤਾ, ਤੇ ਅਸੀਂ ਉਹਦੇ ਨਾਲ ਵੀ ਕਿਸੇ ਤਰੀਕੇ ਨਾਲ ਜਿਹੜਾ ਬਿਲਕੁਲ ਅਸੀਂ ਜੁੜ ਸਕਦੇ ਹਾਂ। ਔਰ ਬਹੁਤ ਸਾਰੀ ਮੈਂ ਪਹਿਲੇ ਗੱਲ ਕਰ, ਇੱਕ ਗੱਲ ਮੈਂ ਜਾਂਦੇ ਜਾਂਦੇ ਫਿਰ ਕਹਿ ਰਿਹਾ ਕਿ ਜਿਹੜਾ ਨਾ 20ਵੀਂ ਸਦੀ ਫਲਸਫਾ ਜਿਹੜਾ ਨਾ ਇਸਨੇ ਕਰ ਲਿਆ। 20ਵੀਂ ਸਦੀ ਦੇ ਵਿੱਚ ਫਲਸਫਾ ਜਿਹੜਾ ਹੈ ਨਾ ਉਹ ਲਿੰਗੁਇਸਟਿਕ ਯਾਨੀ ਲਿਸਾਨੀਅਤ ਨਾਲ ਜੁੜ ਗਿਆ, ਜ਼ੁਬਾਨ ਨਾਲ ਜੁੜ ਗਿਆ। ਔਰ 20ਵੀਂ ਸਦੀ ਦਾ ਸਾਰਾ ਜਿਹੜਾ ਫਲਸਫਾ ਹੈ ਲਿਸਾਨੀ ਫਲਸਫਾ ਹੈ। ਉਸ ਦੇ ਵਿੱਚ ਬਹੁਤ ਸਾਰੀਆਂ ਬਹਿਸਾਂ ਸ਼ੁਰੂ ਹੋਈਆਂ, ਖਾਸ ਤੌਰ ਤੇ ਸਟਰਕਚਰਲਿਜ਼ਮ ਜਾਂ ਸਾਖਤੀਆਤ ਜਿਹਨੂੰ ਅਸੀਂ ਉਰਦੂ ਚ ਕਹਿ ਲੈਂਦੇ ਹਾਂ। ਸਟਰਕਚਰਲਿਜ਼ਮ, ਉਸ ਤੋਂ ਬਾਅਦ ਪੋਸਟ ਸਟਰਕਚਰਲਿਜ਼ਮ, ਠੀਕ ਹੈ। ਔਰ ਇਹ ਸੌਸਰ ਔਰ ਡੈਰੇਡਾ ਦਾ ਜਿਹੜਾ ਫਲਸਫਾ ਹੈ, ਇਹਦੀ ਜਿਹੜੀ ਜੜ ਤੇ ਬੁਨਿਆਦ ਹੈ ਉਹ ਦਰਅਸਲ ਬੁੱਧਿਜ਼ਮ ਵਿੱਚ ਮੌਜੂਦ ਹੈ। ਅਗਰ ਤੁਸੀਂ ਬੁੱਧਿਜ਼ਮ ਨੂੰ ਪੜ੍ਹ ਲਿਆ, ਉਹਦੇ ਅਰਥ ਔਰ ਸ਼ਬਦ ਦਾ ਜਿਹੜਾ ਫਲਸਫਾ ਹੈ ਉਸਨੂੰ ਸਮਝ ਲਿਆ, ਤੇ ਇੰਜੇ ਸਮਝ ਲਓ ਕਿ ਤੁਹਾਨੂੰ ਸਟਰਕਚਰਲਿਜ਼ਮ ਸਮਝ ਆ। ਐਗਜ਼ਿਸਟੈਂਸ਼ੀਅਲਿਜ਼ਮ ਦਾ ਸਾਰਾ ਫਲਸਫਾ ਬੁੱਧਿਜ਼ਮ ਵਿੱਚ ਮੌਜੂਦ ਹੈ। ਔਰ ਕਿਸ ਤਰ੍ਹਾਂ ਦੁੱਖ, ਦਰਦ, ਅੱਜਕੱਲ ਦੇ ਜਦੀਦ ਫਲਸਫਿਆਂ ਦੇ ਆਪਣਾ ਮਕਾਮ ਦੀ ਬੁਨਿਆਦ ਉੱਥੇ ਮੌਜੂਦ ਹੈ। ਤਸਵੁਫ ਉਸ ਦੀ ਬੁਨਿਆਦ ਇੱਥੇ ਮੌਜੂਦ ਹੈ। ਤੇ ਦਿਲਚਸਪੀ ਦਾ ਅਮਲ ਇਹ ਹੈ ਕਿ ਜਿਹੜਾ ਸੀਨਾ ਸੌਸਰ ਉਹ ਫਰਾਂਸ ਦੀ ਯੂਨੀਵਰਸਿਟੀ ਦੇ ਵਿੱਚ ਸੰਸਕ੍ਰਿਤ ਹੀ ਪੜ੍ਹਾਉਂਦਾ ਸੀ। ਅੱਛਾ, ਸਮਝ ਰਹੇ? ਇਸ ਦਾ ਮਤਲਬ ਹੈ ਉਹਦੇ ਹੱਥ ਕਦੀਮ ਜਿਹੜੇ ਮਤਨ ਹੈ ਜਾਂ ਟੈਕਸਟ ਹੈ ਉਹ ਬੁੱਧਿਜ਼ਮ ਦਾ ਪਹੁੰਚ ਗਿਆ ਹੋਣਾ, ਉਸਨੂੰ ਉਹਨੇ ਪੜ੍ਹਿਆ ਹੋਣਾ, ਔਰ ਉਸ ਤੋਂ ਹੀ ਉਹਨੇ ਉਹ ਚੀਜ਼ਾਂ ਆਰਗੇਨਾਈਜ਼ ਕਰਕੇ ਤੇ ਸਟੂਡੈਂਟਾਂ ਨੂੰ ਦੱਸੀਆਂ, ਤੇ ਸਟੂਡੈਂਟਾਂ ਨੇ ਉਹਨੂੰ ਰਿਕਾਰਡ ਕਰ ਲਿਆ, ਬਲਕਿ ਲਿਖ ਲਿਆ, ਤੇ ਉਹਦੀ ਕਿਤਾਬ ਬਣ ਗਈ। ਔਰ ਉਹ ਕਿਤਾਬ ਫਰਾਂਸੀਸੀ ਤੋਂ ਜਦੋਂ ਅੰਗਰੇਜ਼ੀ ਚ ਮੁੰਤਕਿਲ ਹੋਈ ਤੇ ਉਹਨੇ ਦੁਨੀਆ ਤੇ ਹਲਚਲ ਮਚਾ ਦਿੱਤੀ। ਤੇ ਇਹਦਾ ਮਤਲਬ ਸਾਰੀਆਂ ਚੀਜ਼ਾਂ ਜੋ ਨਾਲ ਨਹੀਂ ਮਿਲਦੀਆਂ। ਚਲੋ ਫਿਰ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਜਿਹੜਾ ਹੈ ਦੋਸਤਾਂ ਦੇ ਨਾਂ ਕਰਨੇ, ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਪ੍ਰੋਗਰਾਮ ਚ ਅਸੀਂ ਨਾਲ ਨਾਲ ਪਹਿਲੇ ਅਸੀਂ ਪੋਸਟਰ ਲਾ ਦਿਆਂਗੇ, ਔਰ ਅਸੀਂ 3 ਵਜੇ ਜਿਹੜਾ ਹੈ ਉਹ ਪੂਰੇ ਅਸੀਂ ਹਾਜ਼ਰ ਹੋਇਆ ਕਰਾਂਗੇ।
और ਤੁਹਾਡੇ ਨਾਲ ਸਾਥ ਰਹੇਗਾ। फिर मिलते हैं अगले जुमे जी। मलिक साहब बहुत बहुत शुक्रिया। बहुत शुक्रिया जनाब चट्टा साहब। ओके।